ਅੱਜ ਉਹਨਾਂ ਸਿੱਖਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਕਹਿੰਦੇ ਰਹੇ ਆ ਕਿ ਬਾਦਲ ਹੁਣਾਂ ਨੇ ਜੋ ਕੀਤਾ ਬਿਲਕੁਲ ਠੀਕ ਕੀਤਾ, ਪੰਥਕ ਸੋਚ ਵਾਲੇ ਸਿੱਖ ਗਲਤ ਕਰ ਰਹੇ। ਅੱਜ ਤਾਂ ਸਾਰਾ ਕੁਝ ਮੰਨ ਕੇ ਤੁਸੀਂ ਨਿਬੇੜਾ ਜਿਹਾ ਕਰਨ ਨੂੰ ਫਿਰਦੇ ਹੋ, ਪਰ 5-7 ਸਾਲ ਜੋ ਸਾਡੀ ਕੌਮ ਨੇ ਭੁਗਤਿਆ, ਖਾਸ ਤੌਰ ਦੇ ਉੱਤੇ ਜਿਹੜਾ IT ਸੈੱਲ ਬਣਾਇਆ ਸੀ, ਜੋ ਜਲੀਲ ਸਿੱਖਾਂ ਨੂੰ, ਪੰਥਕ ਸੋਚ ਵਾਲਿਆਂ ਨੂੰ ਉਹਨਾਂ ਨੇ ਕੀਤਾ, ਉਹ ਕਿੱਧਰ ਜਾਊ ਜੀ? ਮੈਂ ਤਾਂ ਕਹਿੰਦਾ ਬੀਬੀ ਹਰਸਿਮਰਤ ਕੌਰ ਸੱਚੇ ਪਾਤਸ਼ਾਹ ਨੇ ਉਹਦੀ ਜਿਵੇਂ ਸੁਣ ਲਈ ਹੋਵੇ, ਕਿਉਂਕਿ ਅਰਦਾਸ ਤਾਂ ਉਹਨੇ ਕੀਤੀ ਸੀ ਨਾ ਵੀ ਜੇ ਅਸੀਂ ਗਲਤੀ ਕੀਤੀ ਹੈ ਤਾਂ ਅਰਦਾਸ ਸਾਡਾ ਕੱਖ ਨਾ ਰਵੇ, ਤੇ ਵਾਕਿਆ ਹੀ ਕੱਖ ਨਹੀਂ ਰਿਹਾ। ਕੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਭੁਗਤਣ ਤੋਂ ਬਾਅਦ ਇਹ ਮਸਲਾ ਜਿਹੜਾ ਸਦਾ ਲਈ ਖਤਮ ਹੋ ਜਾਊਗਾ? ਜਿਹੜੀ ਚਿੱਠੀ ਦਾ ਦਲਜੀਤ ਸਿੰਘ ਚੀਮਾ ਸਾਹਿਬ ਬਾਦਲ ਦਲ ਦੇ ਵੱਡੇ ਥੰਮ ਪਿਛਲੇ ਦਿਨਾਂ ਤੋਂ ਸਾਰੇ ਚੈਨਲਾਂ ਤੇ ਡੌਂਡੀ ਪਿੱਟਣ ਲੱਗੇ ਹੋਏ ਨੇ ਕਿ ਜੀ ਉਹ ਤਾਂ ਜਦੋਂ 2015 ਚ ਚੱਕਰਵਿਊਹ ਹੋਇਆ ਸੀ ਉਦੋਂ ਹੀ ਵੱਡੇ ਬਾਦਲ ਨੇ ਜਾ ਕੇ ਅਕਾਲ ਤਖਤ ਸਾਹਿਬ ਤੇ ਦੇ ਆਂਦੀ, ਉਹ ਚਿੱਠੀ ਵੀ ਸਾਹਮਣੇ ਆ ਗਈ ਹੈ, ਕੱਖ ਨਹੀਂ ਹੈਗਾ ਉਹਦੇ ਚ। ਡਟੇ ਰਹੇ ਹੋ ਵੀ ਡੇਰਾ ਸਰਸਾ ਵਾਲਿਆਂ ਦੀ ਸਪੋਰਟ ਕਰਨੀ ਹੈ, ਸਾਰੀ ਦੁਨੀਆ ਪਿੱਟ ਕੇ ਮਰ ਗਈ ਤੁਹਾਨੂੰ ਕਿ ਵਾਕੇ ਲਿਖ ਕੇ ਉਹਨਾਂ ਨੇ ਲਾਏ ਨੇ ਸਰਸੇ ਵਾਲਿਆਂ ਨੇ ਕਿ ਸਾਡੇ ਕੋਲੇ ਤੁਸੀਂ ਸਾਡੀ ਫਿਲਮ ਨਹੀਂ ਚੱਲਣ ਦਿੰਦੇ, ਤੁਹਾਡਾ ਗੁਰੂ ਸਾਡੇ ਕੋਲ ਆ, ਤੇ ਇਹ ਉਹਨਾਂ ਦੀ ਸਪੋਰਟ ਕਰਦੇ ਰਹੇ। ਕੀ ਅੱਜ ਜੇਕਰ ਇਹ ਬੰਦਿਆਂ ਨੂੰ ਕੋਈ ਇੱਥੋਂ ਤਨਖਾਹ ਲੱਗਦੀ ਹੈ ਉਹਦੇ ਨਾਲ ਪੰਥ ਦਾ ਭਰੋਸਾ ਮਿਲ ਜੂਗਾ ਇਹਨਾਂ ਨੂੰ? ਸੁਣ ਲਓ, ਦਲਜੀਤ ਸਿੰਘ ਚੀਮੇ ਅੱਜ ਤੱਕ ਵੀ ਇਹ ਕਹਿੰਦੇ ਰਹੇ ਨੇ ਕਿ ਸਿੱਖੀ ਕਮਲੇ ਨੇ ਜੀ, ਐਵੇਂ ਉਹਦੇ ਪਤਾ ਨਹੀਂ RSS ਦੇ ਪਤਾ ਨਹੀਂ ਏਜੰਸੀਆਂ ਦੇ ਟ੍ਰੈਪ 'ਚ ਫਸੇ ਹੋਏ ਨੇ, ਅਸੀਂ ਤਾਂ ਦੁੱਧ ਧੋਤੇ। ਚਾਹੇ ਉਹ ਵਿਰਸਾ ਸਿੰਘ ਬਲਟੋਹਾ, ਚਾਹੇ ਮਹੇਸ਼ ਇੰਦਰ ਗਰੇਵਾਲ, ਚਾਹੇ ਉਹ ਡਾਕਟਰ ਦਲਜੀਤ ਸਿੰਘ ਚੀਮਾ, ਤੇ ਚਾਹੇ ਕੋਈ ਹੋਰ ਆ, ਉਹ ਪਹਿਲਾਂ ਹੀ ਮੂੰਹ ਬੰਨਣ ਲੱਗੇ ਹੋਏ ਨੇ ਪੰਥ ਦਾ ਕਿ ਜੀ ਜਿਹੜੀ ਵੀ ਇੱਥੋਂ ਤਨਖਾਹ ਲੱਗ ਗਈ ਨਾ ਫਿਰ ਉਹਦੇ ਬਾਰੇ ਕਿੰਤੂ ਨਾ ਕਰਿਓ। ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਖੇੜੇ ਮੱਥੇ ਮੰਨੀਦਾ, ਇਤਰਾਜ਼ ਨਹੀਂ ਕਰੀਦਾ। ਇਹ ਜਿਹੜੀ ਮੱਤ ਕੌਣ ਦੇ ਰਹੇ ਨੇ? ਉਹ ਲੋਕ ਜਿਨ੍ਹਾਂ ਨੇ ਬੀਤੇ ਦੌਰ ਵਿੱਚ ਪੂਰੇ ਪੰਥ ਦੀ ਹੇਠੀ ਕੀਤੀ। ਇਹ ਬਾਦਲ ਕੇ ਜਾਂ ਕੋਈ ਵੀ ਹੋਰ ਇਹ ਸਾਨੂੰ ਪਛੜਾਉਂਦੇ ਆ, ਇਹ ਉਸੇ ਭਾਰਤੀ ਹਕੂਮਤੀ ਤੰਤਰ ਦੇ ਵਿੱਚ ਗਦੀ ਗੇੜ 'ਚ ਲਿਜਾ ਕੇ ਸਾਨੂੰ ਸਿੱਟਦੇ ਆ ਜਿੱਥੇ ਸਾਡੀਆਂ ਗੁਲਾਮੀ ਦੀਆਂ ਜਿਹੜੀਆਂ ਸੰਗਲ ਨੇ ਉਹ ਹੋਰ ਮਜ਼ਬੂਤ ਹੁੰਦੇ ਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਕੌਮ ਜਿਸ ਤਰੀਕੇ ਦੀ ਹਾਲਾਤ ਵਿੱਚ ਭਾਰਤ ਵਿੱਚ ਹੈ, ਅਸੀਂ ਨਾ ਬਾਗੀ ਆ ਤੇ ਨਾ ਬਾਦਸ਼ਾਹ। ਇਹ ਸਾਡੇ ਸਿਧਾਂਤ ਜਿਹੜੇ ਨੇ ਸਾਨੂੰ ਇਹੀ ਦੱਸਦੇ ਆ ਕਿ ਸਿੱਖ ਜਾਂ ਬਾਗੀ ਹੁੰਦਾ ਜਾਂ ਬਾਦਸ਼ਾਹ। ਇਹਦਾ ਮਤਲਬ ਅਸੀਂ ਤੀਜੀ ਜਿਹੜੀ ਹਾਲਤ ਹੁੰਦੀ ਆ ਜਿਹਨੂੰ ਗੁਲਾਮ ਕਹਿੰਦੇ, ਅਸੀਂ ਉਹਦੇ 'ਚ ਫਸੇ ਹੋਏ ਹਾਂ। ਸਾਡੀ ਕੌਮ ਦਾ ਇੱਕ ਹਿੱਸਾ ਜਿਹਨੂੰ ਮੇਰੇ ਇਹਨਾਂ ਬੋਲਾਂ ਤੇ ਇਤਰਾਜ਼ ਹੋਣਾ ਚਾਹੀਦਾ ਤੇ ਬੜਾ ਸਹੀ ਇਤਰਾਜ਼ ਹੋਣਾ ਚਾਹੀਦਾ ਕਿ ਤੂੰ ਸਾਨੂੰ ਕਿਵੇਂ ਕਹਿਤਾ ਕਿ ਅਸੀਂ ਬਾਗੀ ਨਹੀਂ, ਕਿਉਂਕਿ ਉਹ ਵਾਕਿਆ ਹੀ ਲੜ ਰਹੇ ਨੇ। ਜਿਹੜਾ ਕੌਮ ਦਾ ਹਿੱਸਾ ਜਾਗਿਆ ਹੋਇਆ, ਜਿਹਨੂੰ ਸਮਝ ਆ, ਜਿਹੜਾ ਗੁਲਾਮੀ ਦੇ ਖਿਲਾਫ ਜੰਗ ਲੜ ਰਿਹਾ, ਉਹ ਬਾਗੀ ਆ ਤੇ ਉਹਦਾ ਇਹਨਾਂ ਬੋਲਾਂ ਉੱਤੇ ਇਤਰਾਜ਼ ਹੋਣਾ ਜ਼ਰੂਰੀ ਆ। ਪਰ ਮੈਂ ਉਹਨਾਂ ਭਰਾਵਾਂ ਨੂੰ ਜਿਹੜੇ ਬਾਗੀ ਨੇ ਉਹਨਾਂ ਨੂੰ ਦੇਖ ਕੇ ਨਹੀਂ, ਮੈਂ ਕੌਮ ਦੇ ਵੱਡੇ ਹਿੱਸੇ ਨੂੰ ਦੇਖ ਕੇ ਕਹਿ ਰਿਹਾ ਕਿ ਉਹਨਾਂ ਨੇ ਗੁਲਾਮੀ ਨੂੰ ਪ੍ਰਵਾਨ ਕਰਨਾ ਤੇ ਗੁਲਾਮੀ ਨੂੰ ਹੰਢਾਉਣਾ, ਗੁਲਾਮੀ ਨੂੰ ਜਿਵੇਂ ਕਹਿੰਦੇ ਆ ਮੰਨਣਾ ਸ਼ੁਰੂ ਕੀਤਾ ਹੈ। ਦੂਜੀ ਚੀਜ਼ ਹੁੰਦੀ ਆ ਬਾਦਸ਼ਾਹੀ। ਬਾਦਸ਼ਾਹੀ ਲਈ ਜਿਹੜੇ ਬਾਗੀ ਨੇ ਭਰਾ ਉਹ ਜੂਝ ਰਹੇ ਨੇ। ਜਾਣੀ ਕਿ ਮੰਨ ਲਓ ਵੀ ਜੇਕਰ ਆਪਣੀ ਕੌਮ ਦਾ ਆਪਾਂ ਜੇ ਗ੍ਰਾਫ ਜਿਹਾ ਦੇਖਣਾ ਹੋਵੇ, ਨਕਸ਼ਾ ਜਿਹਾ ਬਣਾ ਕੇ ਦੇਖਣਾ ਹੋਵੇ, ਡਰਾਇੰਗ ਨਾਲ ਕੋਈ ਗਿਣਤੀ ਜੀ ਕਰਨੀ ਹੋਵੇ, ਤਾਂ ਜਿਹੜੀ ਸਾਡੀ ਕੌਮ ਦੀ ਆਜ਼ਾਦੀ ਦੀ ਲੜਾਈ ਲੜਨ ਵਾਲਾ ਤਬਕਾ ਉਹ ਸਭ ਤੋਂ ਘੱਟ ਹਿੱਸਾ ਸਾਡੀ ਕੌਮ ਦਾ। ਪਰ ਉਹ ਗੱਲ ਸਭ ਤੋਂ ਸਿਰੇ ਦੀ ਤੇ ਗੱਲ ਸਭ ਤੋਂ ਸਖਤ ਤੇ ਸਿੱਧੀ ਲਕੀਰ ਖਿੱਚ ਕੇ ਕਰ ਰਿਹਾ, ਚਾਹੇ ਉਹ ਹਥਿਆਰਬੰਦ ਲੜਾਈ ਆ, ਚਾਹੇ ਓਵਰਗਰਾਊਂਡ ਲੜਾਈ ਆ। ਜਿਹੜਾ ਬਾਕੀ ਹਿੱਸਾ ਉਹ ਇੰਨਾ ਜ਼ਿਆਦਾ ਦੂਜੇ ਪਾਸੇ ਖੜਾ, ਭਾਰਤ ਮਾਤਾ ਵਾਲੇ ਪਾਸੇ, ਹਿੰਦੁਸਤਾਨ ਵਾਲੇ ਪਾਸੇ, ਵੀ ਉਹਨੂੰ ਇਸ ਗੱਲ ਦੇ ਵਿੱਚ ਕੋਈ ਵੀ ਇਤਰਾਜ਼ ਨਹੀਂ ਹੈ ਕਿ ਸਾਡੇ ਗਲਾਂ 'ਚ ਟਾਇਰ ਪਾਏ ਗਏ, ਸਾਡੇ ਗੁਰਧਾਮਾਂ ਨੂੰ ਅੱਗਾਂ ਲਾਈਆਂ ਗਈਆਂ, ਸਾਡੇ ਜਿਹੜੇ ਹੱਕ ਨੇ ਉਹ ਖੋਹੇ ਜਾ ਰਹੇ ਨੇ। ਤੇ ਸਾਡੇ ਪੰਜਾਬ ਨੂੰ ਜਿਹੜਾ ਗੁਰਾਂ ਦੀ ਧਰਤੀ ਤੇ ਗੁਰਾਂ ਦੇ ਨਾਂ ਤੇ ਜਿਉਂਦਾ ਪੰਜਾਬ, ਇਸ ਪੰਜਾਬ ਨੂੰ ਬਿਲਕੁਲ ਹੀ ਬ੍ਰਾਹਮਣਵਾਦ ਦੇ ਨਜ਼ਰੀਏ ਅਨੁਸਾਰ ਚਲਾਇਆ ਜਾ ਰਿਹਾ, ਇਹਨੂੰ ਖੋਰਿਆ ਜਾ ਰਿਹਾ, ਇਹਨੂੰ ਖਤਮ ਕੀਤਾ ਜਾ ਰਿਹਾ।
हाँ वो कदे कदे चूं चाह जी तां करदे आ जदों सिर ते पैंदी आ, पर एक पक्की लड़ाई लड़न लई तैयार नहीं। गल तां उदों बननी आ जदों पूरी दी पूरी कौम लड़न लई मैदान विच आवे ते बागी भावना वाले सिरां जिहड़े तली ते सिर रख के सिरां ते खप्पड़ बन के मैदान च जूझ रहे ने, उन्हां दा साथ सहयोग दे। ਇਹ ਸਾਨੂੰ ਪਤਾ ਹੈ कि कदे इहो जे दिन नहीं आने कि सारी दी सारी सिख कौम हथियारबंद होके जां ओवरग्राउंड खालिस्तानियां दे रूप दे विच लड़ रही हो। ये सानू पता कि पूरी दी पूरी कौम कदे भी नहीं इदां हो सकदी, पर जे 15-20% कौम दा लड़ रहा होवे ते बाकी दा जिहड़ा 80% हिस्सा ਉਹਦੇ ਵਿੱਚੋਂ ਜੇ 70% ਵੀ ਇਸ ਲੜਾਈ ਦੀ ਹਮਾਇਤ ਵਿੱਚ ਖੜਾ ਹੋਵੇ ਤਾਂ ਗੱਲ ਬਣਦੀ ਹੈ। 10% ਨੂੰ ਅਸੀਂ ਬਰਦਾਸ਼ਤ ਕਰ ਲਾਂਗੇ, ਪਰ ਕੰਮ ਉਲਟ ਹੋਇਆ ਪਿਆ। ਕੌਮ ਦਾ ਜਿਹੜਾ ਲੜ ਰਿਹਾ ਹਿੱਸਾ ਜਿਹਨੂੰ ਖਿੜ ਚੜਦੀ ਹੈ ਜਦੋਂ ਉਹਨੂੰ ਕਹੀਏ ਕਿ ਕੋਈ ਬਾਗੀ ਨਹੀਂ ਹੈ, ਜਿਹੜੇ ਵਾਕਈ ਬਾਗੀ ਨੇ ਉਹ ਤਾਂ ਆਪਣੇ ਵੱਲੋਂ ਸਿਰੇ ਦੀ ਲੜਾਈ ਲੜ ਰਹੇ ਨੇ ਤੇ ਬਾਕੀ ਕੌਮ ਸੁਸਰੀ ਵਾਂਗੂ ਐਨ ਸੁੱਤੀ ਪਈ ਆ ਵੀ ਸਾਡਾ ਤਾਂ ਕੋਈ ਮਸਲਾ ਨਹੀਂ ਹੈ। ਇਹ ਉਹ ਲੋਕ ਨੇ ਜਦੋਂ ਸੋਸ਼ਲ ਮੀਡੀਆ ਉੱਤੇ ਕੋਈ ਪੰਥ ਦਰਦੀ, ਕੋਈ ਕੌਮ ਪ੍ਰਸਤ ਨੌਜਵਾਨ ਕਿਸੇ ਘਟਨਾਕ੍ਰਮ ਮੌਕੇ ਕੋਈ ਗੱਲ ਲਿਖਦਾ, ਉਸ ਮੌਕੇ ਸਭ ਤੋਂ ਵੱਧ ਚੀਕਾਂ ਝੰਗਿਆੜਾਂ ਮਾਰਨ ਲੱਗੇ ਹੁੰਦੇ ਨੇ, ਦੇਖਿਓ ਕਿਤੇ ਮਾਹੌਲ ਨਾ ਖਰਾਬ ਹੋ ਜੇ, ਦੇਖਿਓ ਕਿਤੇ ਕੋਈ ਗੜਬੜ ਨਾ ਹੋ ਜੇ, ਦੇਸ਼ ਦੀ ਏਕਤਾ ਤੇ ਅਖੰਡਤਾ, ਅਮਨ ਸ਼ਾਂਤੀ, ਭਾਈਚਾਰਕ ਸਾਂਝ, ਇਹ ਜਿਹੜੇ ਸ਼ੋਸ਼ੇ ਨੇ ਇਹਨਾਂ ਦੀ ਛਾਂ ਹੇਠ ਇਹ ਆਪਦੀ ਕੌਮ ਦੀ ਗੁਲਾਮੀ ਪੱਕੀ ਕਰਦੇ। ਹੁਣ ਇਹ ਫਿਕਰ ਸਿੱਖਾਂ ਨੂੰ ਹੋਣਾ ਚਾਹੀਦਾ ਜਿਨ੍ਹਾਂ ਦਾ ਸਾਰਾ ਕੁਝ ਖੁੱਸ ਰਿਹਾ, ਖਤਮ ਹੋ ਰਿਹਾ, ਕਿ ਜੀ ਇੱਥੇ ਸ਼ਾਂਤੀ ਰਹਿਣੀ ਚਾਹੀਦੀ ਹੈ। ਸ਼ਾਂਤੀ ਤਾਂ ਇਸ ਗੱਲ ਦਾ ਸਬੂਤ ਆ ਕਿ ਸਿੱਖਾਂ ਦੇ ਜਿਹੜੇ ਛੱਤਰ ਫਿਰ ਰਹੇ ਨੇ, ਸਿੱਖਾਂ ਨੂੰ ਜਿਵੇਂ ਜਲੀਲ ਕੀਤਾ ਜਾ ਰਿਹਾ, ਸਿੱਖਾਂ ਨੂੰ ਟਾਰਗੇਟ ਕਿਲਿੰਗ ਰਾਹੀਂ ਸਾਰੇ ਸੰਸਾਰ ਦੇ ਵਿੱਚ ਕਤਲ ਕੀਤਾ ਜਾ ਰਿਹਾ, ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ, ਵੀ ਇਹਦੇ ਬਾਰੇ ਸਿੱਖਾਂ ਨੂੰ ਕੋਈ ਦੁੱਖ ਦਰਦ, ਕੋਈ ਪ੍ਰਤੀਕਿਰਿਆ ਹੈ ਨਹੀਂ। ਸ਼ਾਂਤੀ ਦਾ ਮਤਲਬ ਇਹ ਹੈ ਜੇ ਅਸ਼ਾਂਤੀ ਹੋਵੇ, ਜੇ ਇੰਡੀਆ ਸਾਰੇ ਸੰਸਾਰ ਵਿੱਚ ਪਿੱਟ ਕੇ ਦੱਸ ਰਿਹਾ ਹੋਵੇ, ਭਾਰਤੀ ਨਿਜ਼ਾਮ, ਭਾਰਤੀ ਲੀਡਰਸ਼ਿਪ ਕਲਪ ਰਹੀ ਹੋਵੇ ਕਿ ਪੰਜਾਬ ਦੇ ਵਿੱਚ ਨਿਤ ਬਾਗੀ ਘਟਨਾਵਾਂ ਵਾਪਰਦੀਆਂ ਨੇ, ਤਾਂ ਇਹਦਾ ਮਤਲਬ ਇਹ ਆ ਕਿ ਸਿੱਖ ਆਪਦੀ ਹੋਂਦ ਹਸਤੀ ਦੀ ਲੜਾਈ ਲੜ ਰਹੇ। ਪਰ ਸਾਡੇ ਕੁਝ ਮਾਹੌਲ ਜਿਹੜਾ ਹੈ ਉਹ ਸਹੀ ਦਿਸ਼ਾ ਵੱਲ ਹੈ ਨਹੀਂ। ਇਹੋ ਜਿਹੇ ਮਾਹੌਲ ਦੇ ਵਿੱਚ ਭਾਰਤੀ ਸਿਸਟਮ ਨੂੰ ਜਿਹਨੇ ਸਾਨੂੰ ਗੁਲਾਮ ਬਣਾਇਆ ਹੋਇਆ ਹੈ, ਉਹਨੂੰ ਉਹ ਲੋਕ ਬੜੇ ਚੰਗੇ ਲੱਗਦੇ ਆ, ਉਹ ਧਿਰਾਂ ਬੜੀਆਂ ਚੰਗੀਆਂ ਲੱਗਦੀਆਂ ਜਿਹੜੇ ਸਿੱਖਾਂ ਦੀ ਗੁਲਾਮੀ ਨੂੰ ਪੱਕਾ ਕਰਨ ਤੇ ਹੋਰ ਹੀ ਗਧੀ ਗੇੜ ਜੇ ਚ ਪਾਈ ਰੱਖਣ। ਤੇ ਉਹ ਲੋਕ ਬੜੇ ਮਾੜੇ ਲੱਗਦੇ ਆ ਜਿਹੜੇ ਲਕੀਰ ਖਿੱਚ ਕੇ ਖਾਲਿਸਤਾਨ ਦੀ ਗੱਲ ਕਰਨ। ਤੇ ਜਦੋਂ ਵੀ ਕੋਈ ਲਕੀਰ ਖਿੱਚ ਕੇ ਖਾਲਿਸਤਾਨ ਦੀ ਗੱਲ ਕਰੇ, ਉਹਦੇ ਆਲੇ ਦੁਆਲੇ ਇਹੋ ਜਿਹਾ ਮਾਹੌਲ ਸਿਰਜ ਦਿੱਤਾ ਜਾਂਦਾ ਕਿ ਉਹ ਬੰਦਾ ਭਾਰਤੀ ਹਕੂਮਤ ਦੀ ਈਨ ਮੰਨਣ ਲਈ ਮਜਬੂਰ ਹੋ ਜਾਵੇ। ਇਹ ਵੀ ਇੱਕ ਖੇਡ ਹੁੰਦੀ ਆ ਕਿ ਖਾਲਿਸਤਾਨ ਦੇ ਝੰਡੇ ਚੱਕੀ ਫਿਰਦੇ ਲੋਕਾਂ ਤੋਂ ਕਿਵੇਂ ਭਾਰਤੀ ਹਕੂਮਤੀ ਸਿਸਟਮ ਦੀ ਈਨ ਮਨਵਾਉਣੀ। ਇਹਦੇ ਨਾਲ ਉਹ ਬੰਦਾ ਦਾਗੀ ਹੋ ਜਾਂਦਾ, ਆਪਦੀ ਕੌਮ ਦੇ ਵਿੱਚ, ਆਪਦੇ ਹੀ ਲੋਕਾਂ ਦੇ ਵਿੱਚ ਉਹਨੂੰ ਫਿਰ ਸਪਸ਼ਟੀਕਰਨ ਦੇਣੇ ਪੈਂਦੇ ਆ। ਇਹ ਚੀਜ਼ ਸਟੇਟ ਨੂੰ ਫਿੱਟ ਬੈਠਦੀ ਆ, ਸਟੇਟ ਦੇ ਕਲਪੁਰਜੇ ਉਹਨੂੰ ਹੋਰ ਬਦਨਾਮ ਕਰਦੇ ਆ, ਹੋਰ ਤੰਗ ਕਰਦੇ। ਖਾੜਕੂ ਲਹਿਰ ਦੇ ਦਿਨਾਂ ਵਿੱਚ ਇੱਕ ਸਬਕ ਮੈਂ ਬੜਾ ਕਰਾਰਾ ਸਿੱਖਿਆ ਸੀ, ਜਿਹੜੀ ਖੇਡ ਦੇ ਕੋਈ ਬੰਦਾ ਵਿੱਚ ਹੁੰਦਾ ਨਾ, ਉਹਨੂੰ ਉਹਦਾ ਜ਼ਿਆਦਾ ਅਹਿਸਾਸ ਹੁੰਦਾ। ਜਦੋਂ ਜ਼ਿਆਦਾ ਜਥੇਬੰਦੀਆਂ ਬਣਦੀਆਂ ਸੀ ਤੇ ਨਵੀਂ ਕੋਈ ਧਿਰ ਜਾਂ ਨਵਾਂ ਕੋਈ ਜਥਾ ਹੋਂਦ ਵਿੱਚ ਆਉਂਦਾ ਸੀ, ਤਾਂ ਸਾਨੂੰ ਸਮਝਾਉਣ ਵਾਲੇ ਸਾਡੇ ਇਤਰਾਜ਼ ਨੂੰ ਸਮਝ ਕੇ ਸਾਨੂੰ ਕਿਵੇਂ ਸਮਝਾਉਂਦੇ ਸੀ ਕਿ ਦੇਖ 18ਵੀਂ ਸਦੀ ਵਿੱਚ 65 ਨਿੱਕੇ ਵੱਡੇ ਜਥੇ ਸੀ, ਉਹਨਾਂ ਜਥਿਆਂ ਦੀਆਂ 12 ਮਿਸਲਾਂ ਬਣੀਆਂ ਨੇ। ਇਹ ਹਰੇਕ ਜਿਹੜੀ ਮਿਸਲ ਸੀ ਉਹ ਦਲ ਖਾਲਸਾ ਦਾ ਹਿੱਸਾ ਸੀ ਤੇ ਦਲ ਖਾਲਸਾ ਖਾਲਸੇ ਦੀ ਸਾਂਝੀ ਫੌਜੀ ਤਾਕਤ ਦਾ ਨਾਂ ਸੀ, ਜਿਹਨੇ ਸਿੱਖੀ ਅਤੇ ਸਿੱਖਾਂ ਦੇ, ਪੰਜਾਬ ਅਤੇ ਪੰਥ ਦੇ ਦੁਸ਼ਮਣਾਂ ਨਾਲ ਲੜਨਾ ਸੀ।
ਤੇ ਇਹ ਸਾਡੀ ਜਿਹੜੀ ਆਰਮਡ ਸਟਰਗਲ ਸੀ, ਜਿਹੜੀ ਸਾਡੀ ਫੌਜੀ ਜੰਗ ਹੋਈ ਹੈ, ਉਹਦਾ ਇੱਕ ਹਿਸਾਬ ਕਿਤਾਬ ਆ ਕਿ ਜੇ ਅਸੀਂ ਹਰੇਕ ਸਿੱਖ ਨੂੰ ਕਹਿੰਦੇ ਕਿ ਤੂੰ ਤਾਂ ਜੀ ਬਸ ਐਸੇ ਮਿਸਲ 'ਚ ਰਹਿਣਾ, ਫੇਰ ਔਖਾ ਹੋ ਜਾਣਾ ਸੀ। ਤੇ ਉਹਨਾਂ ਦਿਨਾਂ ਵਿੱਚ ਹਰ ਸਿੱਖ ਨੂੰ ਆਪਦੀ ਮਰਜ਼ੀ ਦੀ ਮਿਸਲ ਵਿੱਚ ਜਾਣ ਦਾ ਹੱਕ ਸੀ। ਇਵੇਂ ਜਿਹੜੇ 65 ਜਥੇ ਸੀ, ਉਹਨਾਂ ਜਥਿਆਂ ਦੇ ਵਿੱਚ ਹਰ ਸਿੱਖ ਨੂੰ ਹੱਕ ਸੀ ਕਿ ਉਹ ਇੱਕ ਦੂਜੇ ਜਥੇ ਵਿੱਚ ਜਾ ਸਕੇ। ਤੇ ਹਰ ਜਥੇ ਦੇ ਵਿੱਚ ਜਿਹੜਾ ਸਿੱਖ ਸੀ ਉਹਦੇ ਵਿੱਚ ਔਗਣ, ਘਾਟਾਂ, ਕਮਜ਼ੋਰੀਆਂ, ਗੜਬੜਾਂ ਸੁਭਾਵਕ ਆ, ਮਨੁੱਖ ਵਾ, ਉਹਦੇ ਚ ਹੁੰਦੀਆਂ ਸੀ। ਪਰ ਉਹ ਇਹਨਾਂ ਐਬਾਂ ਨੂੰ, ਇਹਨਾਂ ਘਾਟਾਂ, ਕਮਜ਼ੋਰੀਆਂ, ਗੜਬੜਾਂ ਨੂੰ ਦੂਰ ਕਰਕੇ ਖਾਲਸਾ, ਜਾਣੀ ਕਿ ਜਿਹਦੇ ਵਿੱਚ ਕੋਈ ਗੜਬੜ ਨਾ ਹੋਵੇ, ਉਸ ਪਾਸੇ ਵੱਲ ਨੂੰ ਵਧ ਰਹੇ ਹੁੰਦੇ ਸੀ। ਬਾਣੀ ਤੇ ਬਾਣੇ ਨਾਲ, ਧਰਮ ਨਾਲ, ਮਨੁੱਖਤਾ ਦੀ ਸੇਵਾ ਵਿੱਚ, ਸਰਬੱਤ ਦੇ ਭਲੇ ਵਿੱਚ ਲੱਗੇ ਹੋਏ ਉਹ ਗੁਰਮੁਖ ਪਿਆਰੇ, ਜਿਨ੍ਹਾਂ ਨੇ 18ਵੀਂ ਸਦੀ ਵਿੱਚ ਕੌਮ ਦਾ ਇਤਿਹਾਸ ਰਚਿਆ, ਉਹਨਾਂ ਦੇ ਜੇ ਆਪਾਂ ਸਿਸਟਮ ਨੂੰ ਸਮਝਣਾ ਹੋਵੇ ਤਾਂ ਸਾਨੂੰ ਇਹ ਗੱਲ ਮੰਨਣੀ ਪਊਗੀ ਕਿ ਉਹਨਾਂ ਨੇ ਆਪਣੇ ਭਾਈਚਾਰੇ ਦੇ ਵਿੱਚ, ਸਿੱਖ ਮਿਸਲਾਂ ਦੇ ਵਿੱਚ ਜਾਂ ਜਥਿਆਂ ਦੇ ਵਿੱਚ ਉਹਨਾਂ ਲੋਕਾਂ ਨੂੰ ਛੁਟਿਆਇਆ ਨਹੀਂ, ਉਹਨਾਂ ਦੇ ਨੁਕਸ ਗਣਾ ਗਣਾ ਕੇ ਉਹਨਾਂ ਨੂੰ ਜਲੀਲ ਕਰਕੇ ਭਜਾਇਆ ਨਹੀਂ ਜਿਨ੍ਹਾਂ ਦੇ ਵਿੱਚ ਕੋਈ ਘਾਟ ਸੀ। ਉਲਟਾ ਉਹਨਾਂ ਨੂੰ ਪ੍ਰੇਰਨਾ ਦਿੱਤੀ, ਉਹਨਾਂ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣ ਲਈ ਉਪਰਾਲੇ ਕੀਤੇ। ਇਸ ਕਰਕੇ ਜਿਨ੍ਹਾਂ ਲੋਕਾਂ ਵਿੱਚ ਬੜੇ ਵੱਡੇ ਨੁਕਸ ਸੀ, ਉਹਨਾਂ ਨੇ ਉਸ ਦੌਰ ਵਿੱਚ ਸਿਖਰ ਦੇ ਵਰਤਾਰੇ, ਜਿਹੜੇ ਸਾਡੇ ਇਤਿਹਾਸ ਦਾ ਮਾਣ ਹੈ, ਜਿਨ੍ਹਾਂ ਬਾਰੇ ਅੱਜ ਸਾਨੂੰ ਚਰਚਾ ਕਰਨੀ ਬਣਦੀ ਹੈ। ਜਦੋਂ ਇਹ ਗੱਲ ਆਪਾਂ ਪੜ੍ਹਦੇ ਹਾਂ ਨਾ ਵੀ ਜਿਹੜੀਆਂ ਕੌਮਾਂ ਨੂੰ ਮਾਰਨਾ ਹੋਵੇ, ਉਹਨਾਂ ਦਾ ਇਤਿਹਾਸ ਬਦਲ ਦਿੱਤਾ ਜਾਂਦਾ, ਉਹਨਾਂ ਦੀ ਬੋਲੀ ਤੇ ਸੱਭਿਆਚਾਰ ਨੂੰ ਖਤਮ ਕਰ ਦਿੱਤਾ ਜਾਂਦਾ, ਜਦੋਂ ਆਪਾਂ ਪੜ੍ਹਦੇ ਹਾਂ ਕਿ ਇਤਿਹਾਸ ਨਾਲੋਂ ਤੋੜ ਦਿੱਤਾ ਜਾਂਦਾ, ਉਦੋਂ ਮੈਨੂੰ ਇਹ ਗੱਲ ਦੀ ਅਹਿਮੀਅਤ ਸਮਝ ਲੱਗਦੀ ਆ ਕਿ ਇਤਿਹਾਸ ਨਾਲ ਜੁੜਨਾ ਕਿੱਡੀ ਵੱਡੀ ਗੱਲ ਹੁੰਦੀ ਹੈ। ਆ ਜਿਹੜੀ ਮੈਂ ਗੱਲ ਸਾਂਝੀ ਸੰਗਤ ਨਾਲ ਕਰ ਰਿਹਾ, ਇਹਦੇ ਮੁਤਲਕ ਇੱਕ ਘਟਨਾ ਦੱਸ ਕੇ ਅੱਗੇ ਤੁਰਾਂਗੇ। ਸਰਦਾਰ ਭਾਈ ਮਹਿਤਾਬ ਸਿੰਘ ਮੀਰਾਂਕੋਟ ਵਾਲਾ ਇਤਿਹਾਸ ਆਪਾਂ ਨੂੰ ਪਤਾ ਕਿ ਉਹਨਾਂ ਨੇ ਕਿਵੇਂ ਖਾਲਸਾ ਪੰਥ ਦੇ ਇਤਿਹਾਸ ਵਿੱਚ ਮੱਸੇ ਰੰਗਣ ਵਾਲਾ ਕੰਮ ਕੀਤਾ। ਆਪਾਂ ਨੂੰ ਇਹ ਵੀ ਪਤਾ ਕਿ ਉਹਨਾਂ ਦਾ ਇੱਕ ਪੁੱਤਰ ਰਾਏ ਸਿੰਘ, ਜਿਹੜਾ ਕਿ ਇੱਥੇ ਮੀਆਂਵਿੰਡ ਪਿੰਡ ਦੇ ਵਿੱਚ ਬਾਅਦ ਵਿੱਚ ਲਾਹੌਰ ਦੀ ਸੈਨਾ ਨੇ ਉਹਨੂੰ ਆਪਦੇ ਵੱਲੋਂ ਤਾਂ ਕਤਲ ਕਰਕੇ ਸੁੱਟ ਦਿੱਤਾ ਸੀ ਬੱਚੇ ਨੂੰ, ਪਰ ਉਹ ਬਚ ਗਿਆ ਤੇ ਬਾਅਦ ਵਿੱਚ ਉਹ ਨਿਹੰਗ ਦਲਾਂ 'ਚ ਮਿਸਲਾਂ ਦੇ ਵਿੱਚ ਹੀ ਸਾਰੀ ਉਹਦੀ ਉਮਰ ਲੰਘੀ। ਉਹਨੇ ਗਾਹਾਂ ਜਿਹੜਾ ਭਾਈ ਮਹਿਤਾਬ ਸਿੰਘ ਦਾ ਗਾਹਾਂ ਪੋਤਾ ਹੈ, ਉਹ ਹੈਗਾ ਭਾਈ ਰਤਨ ਸਿੰਘ ਭੰਗੂ। ਭਾਈ ਰਤਨ ਸਿੰਘ ਭੰਗੂ ਨੇ ਸਾਡਾ ਸਾਰਾ ਜਿਹੜਾ ਇਤਿਹਾਸ ਆ ਉਹ ਲਿਖਿਆ ਪੰਥ ਪ੍ਰਕਾਸ਼ ਵਿੱਚ। ਪੰਥ ਪ੍ਰਕਾਸ਼ ਜੇ ਪੜ੍ਹੀਏ ਤਾਂ ਉਹਦੇ ਵਿੱਚੋਂ ਸਾਡੀ ਕੌਮ ਦਾ ਬਹੁਤ ਕੁਛ ਸਾਨੂੰ ਉਹ ਚੋਂ ਲੱਭਦਾ। ਪਰ ਉਸ ਗ੍ਰੰਥ ਦੇ ਬਾਰੇ ਸਾਡੇ ਬਹੁਤ ਸਾਰੇ ਬੰਦੇ ਕਈ ਗੱਲਾਂ ਤੇ ਕਿੰਤੂ ਕਰਦੇ, ਪਰ ਉਹ ਇਹਦਾ ਮਤਲਬ ਇਹ ਨਹੀਂ ਕਿ ਭਾਈ ਰਤਨ ਸਿੰਘ ਭੰਗੂ ਦੀ ਕੋਈ ਬੇਈਮਾਨੀ ਸੀ। ਜੋ ਉਹਨਾਂ ਨੂੰ ਸਹੀ ਦਿਸ਼ਾ, ਸਹੀ ਲੱਗਿਆ ਉਸ ਮੌਕੇ ਉਹਨਾਂ ਨੇ ਲਿਖ ਦਿੱਤਾ। ਇਵੇਂ ਹੀ ਭਾਈ ਮਹਿਤਾਬ ਸਿੰਘ ਮੀਰਾਂਕੋਟ ਆ ਜਿਹੜਾ, ਉਹ ਭਾਈ ਤਾਰੂ ਸਿੰਘ ਦਾ ਆਪਸ ਵਿੱਚ ਇਹ ਮਾਮੇ ਭੂਆ ਦੇ ਪੁੱਤ ਨੇ, ਤੇ ਇਕੱਠੇ ਇੱਕੋ ਵੇਲਿਆਂ 'ਚ ਜਿਹੜਾ ਇਹਨਾਂ ਦੀ ਸ਼ਹਾਦਤ ਹੋਈ। ਭਾਈ ਮਹਿਤਾਬ ਸਿੰਘ ਦਾ ਜਾਂ ਮੱਸੇ ਰੰਗੜ ਦਾ ਨਾਂ ਸੁਣਨ ਅਨੁਸਾਰ ਸਾਡੇ ਸਾਹਮਣੇ ਭਾਈ ਸੁੱਖਾ ਸਿੰਘ ਦਾ ਜ਼ਿਕਰ ਆਉਂਦਾ। ਭਾਈ ਸੁੱਖਾ ਸਿੰਘ ਦਾ ਇੱਥੇ ਇਤਿਹਾਸ ਮੈਂ ਪੜ੍ਹ ਰਿਹਾ ਸੀ ਤੇ ਮੈਨੂੰ ਬੜੀ ਉਹ ਪ੍ਰੇਰਨਾਦਾਇਕ ਗੱਲ ਲੱਗੀ ਕਿ ਕਿਸੇ ਵੇਲੇ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਗੱਲ ਦੇ ਉੱਤੇ ਜਿਹੜਾ ਪਿੰਡ ਦਾ ਚੌਧਰੀ ਸੀ ਉਹਨੇ ਤਾੜਿਆ ਵੀ ਇਹ ਤੁਹਾਡਾ ਜਿਹੜਾ ਨੌਜਵਾਨ ਬੱਚਾ ਮੁੰਡਾ ਇਹ ਕਿਵੇਂ ਮੂੰਹ ਸਿਰ ਦਾੜਾ ਰੱਖੀ ਫਿਰਦਾ, ਸਿੱਖਾਂ ਵਰਗਾ ਲੱਗਦਾ, ਕਿਉਂਕਿ ਉਹਨਾਂ ਵੇਲਿਆਂ 'ਚ ਬੜਾ ਔਖਾ ਸੀ ਸਿੱਖਾਂ। ਤੇ ਉਹਨਾਂ ਨੇ, ਪਰਿਵਾਰ ਨੇ, ਉਹਦੇ ਪਿਤਾ ਨੇ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਭਾਈ ਸੁੱਖਾ ਸਿੰਘ ਨੂੰ ਸਮਝਾਇਆ ਜਾਂ ਆਪਦੇ ਵੱਲੋਂ ਕਿਹਾ ਵੀ ਮਾਹੌਲ ਖਰਾਬ ਆ ਤੇ ਤੂੰ ਕਿਹੜੇ ਪਾਸੇ, ਪੱਤਾ ਸਿੰਘਾਂ ਦਾ ਵੈਰੀ, ਇਹ ਤੁਸੀਂ ਇਸ ਗੱਲ ਤੋਂ ਕਿਉਂ ਭਾਈ ਇਹ ਦਾੜਾ ਕੇਸ ਜਿਹੜਾ ਮੂੰਹ ਸਿਰ ਇਹ ਨਾ ਕਰ। ਤੇ ਅਖੀਰ ਜਦੋਂ ਨਾ ਮੰਨਿਆ ਤੇ ਦੱਸਦੇ ਆ ਵੀ ਉਹਨਾਂ ਨੇ ਸੁੱਤੇ ਪਏ ਦੇ ਕੇਸ ਮੁੰਨ ਕੇ ਭੱਜ ਕੇ ਖੂਹ 'ਚ ਛਾਲ ਮਾਰਤੀ। ਖੂਹ 'ਚ ਡੁੱਬਿਆ ਹੈ ਨਾ, ਤੇ ਉੱਥੇ ਲੋਕ ਕਹਿਣ ਬਈ ਇਹਦੇ ਵਿੱਚ ਕਿਹੜਾ ਤੂੰ ਮਰਨਾ, ਤੂੰ ਬਾਹਰ ਨਿਕਲ। ਤੇ ਉਹ ਬਾਹਰ ਨਿਕਲੇ ਨਾ, ਗਾਲਾਂ ਕੱਢੇ, ਮਾੜਾ ਚੰਗਾ ਬੋਲੇ। ਅਖੀਰ
ਉੱਥੇ ਕੋਈ ਸਿਆਣਾ ਬੰਦਾ ਖੜਾ ਸੀ, ਉਹ ਕਹਿੰਦਾ ਵੀ ਇਹਦੇ ਵਿੱਚ ਬੈਠਾ ਕੀ ਕੁਛ ਕਰ ਲਏਗਾ, ਜੇ ਏਡਾ ਹੀ ਸਿੱਖੀ ਚੜੀ ਆ ਕੁਛ ਕਰਕੇ ਦਿਖਾ। ਤੇ ਉਹ ਕਹਿੰਦੇ ਬਾਹਰ ਨਿਕਲਿਆ, ਉੱਥੋਂ ਚੌਧਰੀ ਦੀ ਘੋੜੀ ਤੇ ਸ੍ਰੀ ਸਾਹਿਬ ਲੈ ਕੇ ਤਿੱਤਰ ਹੋ ਗਿਆ, ਸਿੱਖ ਸਭਾ 'ਚ ਗਿਆ, ਉੱਥੇ ਜਾ ਕੇ ਸਾਰੀ ਗਾਥਾ ਸੁਣਾਈ, ਸਿੰਘਾਂ ਨੇ ਪਿਆਰ ਕੀਤਾ, ਗਲ ਨਾਲ ਲਾਇਆ। ਇਹ ਨਹੀਂ ਕਿਹਾ ਵੀ ਤੂੰ ਮੂੰਹ ਸਿਰ ਮੁੰਨੀ ਫਿਰਦਾ, ਤੂੰ ਕੋਈ ਬੰਦਾ, ਇਹ ਨਹੀਂ ਕਿਹਾ ਵੀ ਤੂੰ ਤਾਂ ਜੇ ਆ ਬੂਆ, ਕੋਈ ਉਹਦੀ ਘਾਟ ਕਮਜ਼ੋਰੀ ਨਹੀਂ ਗਿਣੀ, ਉਹਨੂੰ ਗਲ ਨਾਲ ਲਾਇਆ। ਤੇ ਉਹਨੇ ਸਿੰਘ ਸੱਜ ਕੇ ਆਪਣੇ ਸਾਹਮਣੇ ਆ ਵੀ ਮੱਸੇ ਰੰਗੜ ਵਾਲਾ ਤਾਂ ਆਪਾਂ ਨੂੰ ਸਾਰਿਆਂ ਨੂੰ ਚੇਤੇ ਆ, ਪਰ ਜੇਕਰ ਡਾਕਟਰ ਗੰਡਾ ਸਿੰਘ ਦੀ ਜਿਹੜੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਿਤਾਬ ਆ, ਜਾਂ ਇੱਥੇ ਸਰਦਾਰ ਸਵਰਨ ਸਿੰਘ ਚੂਸਲੇਵੜ ਹੁੰਦੇ ਸੀ, ਉਹਨਾਂ ਦੀ ਵੱਡਾ ਘੱਲੂਘਾਰਾ ਛੋਟਾ ਘੱਲੂਘਾਰਾ ਕਿਤਾਬ ਆ, ਇਹ ਜੀਆਂ ਉਸ ਦੌਰ ਦੀਆਂ ਜਿਹੜੀਆਂ 1850 ਤੋਂ ਬਾਅਦ ਵਾਲਾ ਇਤਿਹਾਸ ਵਾਲੀਆਂ 22-23 ਕਿਤਾਬਾਂ ਜਦੋਂ ਮੈਂ ਪੜ੍ਹਦਾ, ਹਰ ਵਿੱਚ ਕਿਸੇ ਨਾ ਕਿਸੇ ਵੱਡੀ ਘਟਨਾ ਦੇ ਵਿੱਚ ਭਾਈ ਸੁੱਖਾ ਸਿੰਘ ਦਾ ਜ਼ਿਕਰ ਹੋ। ਭਾਈ ਸੁੱਖਾ ਸਿੰਘ ਵੱਡੇ ਘੱਲੂਘਾਰੇ ਮੌਕੇ ਦੱਸਦੇ ਆ ਵੀ ਉਹਨਾਂ ਦੇ ਸਰੀਰ ਤੇ ਇੰਨੇ ਟੱਕ ਸੀਗੇ ਵੀ ਕੋਈ ਥਾਂ ਬਚਿਆ ਨਹੀਂ ਸੀ ਹੋਇਆ। ਤੇ ਇੱਕ ਮਤਲਬ ਜਿਹੜਾ ਜ਼ਿਕਰ ਆ ਨਾ ਉਸ ਮਹਾਨ ਸ਼ਖਸੀਅਤ ਦਾ, ਉਹ ਪੜ੍ਹ ਕੇ ਤਾਂ ਆਪਾਂ ਖੁਸ਼ ਹੋ ਸਕਦੇ ਹਾਂ। ਸਾਡੀ ਕੌਮ ਦੀ ਤਰਾਸਦੀ ਹੈ ਕਿ ਇਕੱਲੇ ਮੱਸੇ ਰੰਗੜ ਵਾਲੇ ਗੱਲ ਦਾ ਪਤਾ, ਹੋਰ ਭਾਈ ਸੁੱਖਾ ਸਿੰਘ ਨੇ ਬਹੁਤ ਵੱਡਾ ਕਾਰਨਾਮਾ ਕੀਤਾ, ਸਾਰੀ ਲਾਈਫ ਹੀ ਉਹਦੀ ਇਸ ਤਰੀਕੇ ਨਾਲ ਆ, ਜ਼ਿੰਦਗੀ ਉਹਦੀ ਪੜ੍ਹਨੀ ਚਾਹੀਦੀ ਹੈ ਜੀ ਨੌਜਵਾਨਾਂ ਨੂੰ। ਪਰ ਆਪਾਂ ਨੂੰ ਕੱਲਾ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਵੱਲੋਂ ਮੱਸੇ ਰੰਗੜ ਵਾਲਾ ਕਾਂਡ ਚੇਤੇ। ਹੁਣ ਮੈਂ ਗੱਲ ਇਹ ਤਾਂ ਛੇੜੀ ਆ ਬਈ ਸਾਡੇ ਅੱਜ ਕੱਲ ਬੰਦਿਆਂ ਨੂੰ ਖਾਲਿਸਤਾਨੀ ਸਫਾ ਦੇ ਵਿੱਚ ਇਹ ਗੱਲ ਮੰਨਣੀ ਪਊਗੀ ਕਿ ਜਿਹੜੇ ਭਰਾ ਸਾਡੇ ਸਰਗਰਮ ਨੇ ਉਹਨਾਂ 'ਚ ਘਾਟਾਂ ਕਮਜ਼ੋਰੀਆਂ ਗੜਬੜਾਂ ਹੋਣਗੀ, ਪਰ ਅਸੀਂ ਉਹਨਾਂ ਦੇ ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗਣ ਚੱਲੀਏ। ਹੁਣ ਜੇਕਰ ਕੋਈ ਬੰਦਾ ਲਿਖ ਕੇ ਵਧੀਆ ਸੇਵਾ ਕਰ ਸਕਦਾ, ਉਹਦੀ ਲਿਖ ਕੇ ਸੇਵਾ ਲੈ ਲਈਏ। ਜੇ ਕੋਈ ਬੋਲ ਕੇ ਸੇਵਾ ਵਧੀਆ ਕਰ ਸਕਦਾ, ਉਹਦੀ ਬੋਲ ਕੇ ਮੰਨ ਲਈਏ। ਜੇਕਰ ਕੋਈ ਹੋਰ ਤਰੀਕੇ ਨਾਲ ਹਰੇਕ ਤਰ੍ਹਾਂ ਦੇ ਸਿੱਖ ਲਈ ਸਾਡੀ ਕੌਮ ਦੇ ਸੰਘਰਸ਼ ਵਿੱਚ ਕੋਈ ਨਾ ਕੋਈ ਉਹਦੇ ਲਈ ਸਪੇਸ ਜਿਹੜੀ ਆ ਸਾਡੇ ਕੋਲ ਹੋਣੀ ਚਾਹੀਦੀ। ਪਰ ਆਪਾਂ ਜੇ ਕਹੀਏ ਵੀ ਸਾਰੇ ਦੇ ਸਾਰੇ ਫਲਾਨੇ ਜਿਵੇਂ ਸਾਡਾ ਸਿੰਘ ਆ ਉਹਦੇ ਵਰਗੇ ਹੋ ਜਾਣ, ਜਿਹੜਾ ਉਹਦੇ ਵਰਗਾ ਨਹੀਂ, ਉਹਦੇ ਵਾਂਗੂ ਨਹੀਂ, ਜਾਂ ਉਹਦੇ ਮਗਰ ਨਹੀਂ ਤੁਰਦਾ, ਉਹਦੀ ਐਸੀ ਤੈਸੀ, ਇਹ ਅਸੀਂ ਆਪਦੇ ਸੰਘਰਸ਼ ਨੂੰ ਖਤਮ ਕਰਾਂਗੇ। ਇਹ ਤਾਂ ਲੋੜ ਹੀ ਦੁਸ਼ਮਣ ਨੂੰ, ਕਿਉਂਕਿ ਸਾਰੇ ਉਹਦੇ ਵਰਗੇ ਆਪਾਂ ਲੱਭੋ, ਉਹ 15 ਹੋਣਗੇ 50 ਹੋਣਗੇ, ਉਹਦੇ ਨਾਲ ਕੌਮ ਦੀ ਲੜਾਈ ਜਿੱਤਣ ਦੇ ਪਾਸੇ ਤੁਰ ਪੋ, ਅਖੀਰ ਆਪਣੇ ਸਾਰੇ ਸੰਘਰਸ਼ ਦਾ ਜਿਹੜਾ ਬੇੜਾ ਗਰਕ ਹੋ ਜਾਊਗਾ। ਜਦੋਂ ਕਿ ਚਾਹੀਦਾ ਇਹ ਆ ਕਿ ਹਰ ਤਰ੍ਹਾਂ ਦੇ ਹੁਨਰ ਵਾਲਾ, ਹਰ ਤਰ੍ਹਾਂ ਦੀ ਸੋਚ ਵਾਲਾ, ਪੰਥ ਨੂੰ ਸਮਰਪਿਤ ਸਿੰਘ ਜਿਹੜਾ ਹੈ, ਸੋਚ ਉਹਦੀ ਖਾਲਿਸਤਾਨੀ ਹੋਵੇ, ਉਹਦੇ ਲਈ ਸਾਡੇ ਕੋਲੇ ਗੁੰਜਾਇਸ਼ ਹੋਵੇ। ਤੇ ਇਹੀ ਗੱਲ ਉਹ ਆ ਜਿਹੜੀ ਖਾੜਕੂ ਸੰਘਰਸ਼ ਦੇ ਦਿਨਾਂ 'ਚ ਸਾਡੇ ਕੰਮ ਆਈ। ਜਿਹੜੀ ਉਹਦੀ ਉਮਰ ਸੀ, ਇੱਥੇ ਹੁਣ ਕੋਈ ਜੰਗਲ ਨਹੀਂ, ਨਾ ਕੋਈ ਪਹਾੜ ਆ ਪੰਜਾਬ 'ਚ, ਉਹਨਾਂ ਦਿਨਾਂ ਦੇ ਵਿੱਚ ਹਰ ਤਰ੍ਹਾਂ ਦੇ ਸਿੱਖ ਲਈ ਸੰਘਰਸ਼ ਵਾਲੀਆਂ ਧਿਰਾਂ ਕੋਲ ਕੋਈ ਨਾ ਕੋਈ ਰੋਲ ਹੁੰਦਾ ਸੀ। ਜੇ ਕੋਈ ਭਗੌੜਾ ਹੋਇਆ ਸਿੰਘ, ਉਹਦੇ ਲਈ ਉਹਦੇ ਹਿਸਾਬ ਨਾਲ ਵੀ ਇਹ ਬੰਦਾ ਆਹ ਕੰਮ ਦੇ ਵਿੱਚ ਜ਼ਿਆਦਾ ਬਿਹਤਰ ਆ, ਤੇ ਉਸ ਚੀਜ਼ ਦੇ ਲਈ ਉਹਦੇ ਮੈਂ ਇੱਥੇ ਪਿੱਛੇ ਜੇ ਭਾਈ ਮਨਜਿੰਦਰ ਸਿੰਘ ਈਸੀ ਨਾਲ ਖਾੜਕੂ ਸੰਘਰਸ਼ ਦੇ ਦਿਨਾਂ ਬਾਰੇ ਕੋਈ ਚਰਚਾ ਕਰ ਰਿਹਾ ਸੀਗਾ, ਤੇ ਉਹ ਜਦੋਂ ਦੱਸ ਰਿਹਾ ਸੀਗਾ ਵੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੂੰ ਜਦੋਂ ਦੇਖਣਾ ਐਕਸ਼ਨ ਮੌਕੇ, ਜਦੋਂ ਕੋਈ ਜੰਗਜੂ ਕਾਰਵਾਈ ਹੁੰਦੀ ਸੀ, ਵਾਰਦਾਤ, ਉਸ ਮੌਕੇ ਉਹ ਸਿਖਰ ਤੇ ਹੁੰਦਾ। ਉਹਨੇ ਬਹੁਤ ਲੰਮਾ ਚੌੜਾ ਦੱਸਿਆ। ਥੋੜੇ ਦਿਨ ਬਾਅਦ ਭਾਈ ਦਲਜੀਤ ਸਿੰਘ ਬਿੱਟੂ ਦੀ ਇੱਕ ਵੀਡੀਓ ਆ ਗਈ, ਜਿਹਦੇ ਵਿੱਚ ਉਹ ਵੀ ਭਾਈ ਗੁਰਜੰਟ ਸਿੰਘ ਵਾਲਾ ਦੀ ਜਿਹੜੀ ਉਸ ਮੌਕੇ ਦੀ ਉਹਨਾਂ ਦੀ ਸਮਰੱਥਾ ਤੇ ਸ਼ਕਤੀ ਜੋ ਤੇ ਗੁਰੂ ਸਾਹਿਬ ਦਾ ਓਟ ਆਸਰਾ ਹੁੰਦਾ ਸੀ, ਉਹ ਉਹਨਾਂ ਬਾਰੇ ਚਰਚਾ ਕਰ ਰਹੇ ਸੀ। ਇਵੇਂ ਇੱਕ ਵਾਰੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨਾਲ ਗੱਲ ਹੋਈ, ਤੇ ਉਹ ਕਹਿਣ ਲੱਗੇ ਵੀ ਮੈਂ ਪ੍ਰੋਫੈਸਰ ਸੀ, ਪੜ੍ਹਿਆ ਲਿਖਿਆ ਸੀ, ਤੇ ਜੇ ਅਸੀਂ ਜਾਂ ਨਵਨੀਤ ਸਿੰਘ ਕਾਦੀਆਂ ਵਰਗੇ ਜਾਂ ਹੋਰ ਇੰਜੀਨੀਅਰ ਜਾਂ ਡਾਕਟਰ ਪ੍ਰੀਤਮ ਸਿੰਘ ਸੇਖੋਂ ਵਰਗੇ, ਇਹ ਸਾਰੇ ਐਵੇਂ ਨਹੀਂ ਸੀ ਜਥੇਦਾਰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਜਥੇਦਾਰੀ ਨੂੰ ਸਲਾਮ ਕਰਦੇ। ਇਹ ਸਾਰੀਆਂ ਗੱਲਾਂ ਬਾਤਾਂ ਜਦੋਂ ਸੁਣੀਆਂ ਕਰੀਆਂ, ਤੇ ਮੈਂ ਕਿਉਂਕਿ ਪਿੰਡ ਉੱਥੇ ਘਰੇ ਜਾਂਦੇ ਹੁੰਦੇ ਆ ਤੇ ਸਾਰਾ ਪਤਾ ਲਈਦਾ ਸੀ, ਖਾਸ ਤੌਰ ਤੇ ਬੀਬੀ ਨਾਲ ਗੱਲਾਂ ਕਰਨੀਆਂ, ਜਾਂ ਭੁਪਿੰਦਰ ਸਿੰਘ ਜਿਹੜਾ ਜਥੇਦਾਰ ਬੁੱਧ ਸਿੰਘ ਵਾਲੇ ਦਾ ਭਤੀਜਾ, ਉਹਨਾਂ ਦੇ ਕਰਕੇ ਜਾਣ ਆਉਣ ਬਣਿਆ ਰਹਿੰਦਾ ਸੀ। ਇਹ ਸਾਨੂੰ ਸਾਰਿਆਂ ਨੂੰ ਹੀ ਪਤਾ ਸੀ ਕਿ ਦੁਨਿਆਵੀ ਤੌਰ ਤੇ ਜਥੇਦਾਰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਬਹੁਤੇ ਜ਼ਿਆਦਾ ਉਵੇਂ ਜਿਵੇਂ ਪ੍ਰੋਫੈਸਰ ਜਾਂ ਇੰਜੀਨੀਅਰ ਵੱਡੀਆਂ ਪੜ੍ਹਾਈਆਂ ਕਰਕੇ ਬਣਦੇ ਆ ਉਵੇਂ ਨਹੀਂ ਸੀ ਪੜ੍ਹੇ, ਪਰ ਉਹਨਾਂ ਦੇ ਵਿੱਚ ਇਹ ਜਿਹੜੀ ਸੀਗੀ ਸਮਰੱਥਾ, ਇਹ ਸਿਖਰ ਦੀ ਸੀ ਕਿ ਉਹ ਐਕਸ਼ਨ ਮੌਕੇ ਕਮਾਲ ਕਰ ਦਿੰਦੇ ਸੀ।
ਭਾਈ ਦਲਜੀਤ ਸਿੰਘ ਬਿੱਟੂ ਦੱਸਦੇ ਆ ਕਿ ਇੱਕ ਘਟਨਾ ਦੇ ਮੌਕੇ ਕਿਵੇਂ ਉਹ ਫਾਇਰ ਕਰਦੇ ਆ ਤੇ ਸਿਰੇ ਦੀ ਜਿਹੜੀ ਸਮਰੱਥਾ ਉੱਥੇ ਉਹ ਦਿਖਾਉਂਦੇ ਆ ਵੀ ਐਫੀਸ਼ੀਐਂਸੀ ਨੂੰ ਆਪਾਂ ਕਹਿੰਦੇ। ਹੁਣ ਇਵੇਂ ਹੀ ਇੱਕ ਕਿਤਾਬ ਆ ਜਿਹੜੀ ਰਾਮ ਨਾਰਾਇਣ ਕੁਮਾਰ ਦੀ ਰਾਈਜ਼ ਐਂਡ ਫਾਲ ਆਫ ਸਿੱਖ ਅਨਰੈਸਟ ਐਂਡ ਦਾ ਇੰਡੀਅਨ ਸਟੇਟ, ਦਾ ਸਿੱਖ ਅਨਰੈਸਟ ਐਂਡ ਦਾ ਇੰਡੀਅਨ ਸਟੇਟ ਕਿਤਾਬ ਰਾਮ ਨਾਰਾਇਣ ਕੁਮਾਰ ਦੀ, ਉਹਦੇ ਵਿੱਚ ਇੱਕ ਥਾਂ ਦੇ ਉੱਤੇ ਜਨਰਲ ਨਰਿੰਦਰ ਸਿੰਘ ਦੇ ਬਹਾਨੇ ਤੇ ਡਾਕਟਰ ਭਾਈ ਜਸਪਾਲ ਸਿੰਘ ਜਿਹੜੇ ਪੰਜਾਬ ਹਿਊਮਨ ਰਾਈਟਸ ਡੈਮੋਕ੍ਰੇਸੀ ਫੋਰਮ ਦੇ ਚੇਅਰਮੈਨ ਹੁੰਦੇ ਸੀ, ਇਹਨਾਂ ਦੇ ਰਾਹੀਂ ਉਹ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨਾਲ ਹੋਈ ਇੱਕ ਮੁਲਾਕਾਤ ਬਾਰੇ ਦੱਸਦੇ। ਕਹਿੰਦੇ ਵੀ ਜਥੇਦਾਰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੂੰ ਕਰਨਲ ਨਰਿੰਦਰ ਸਿੰਘ ਜੀ ਕਹਿੰਦੇ ਆ ਕਿ ਤੁਸੀਂ ਜਵਾਨ ਵੀ ਏਦਾਂ ਜਦੋਂ ਸਾਰੇ ਕਹਿੰਦੇ ਆ ਕਿ ਐਕਸ਼ਨਾਂ ਮੌਕੇ ਤੇਰੇ ਵਰਗਾ ਜਰਨੈਲ ਕਿਤੇ ਲੱਭਣਾ ਤੇ ਜਰਨੈਲ ਜਿਹੜਾ ਹੁੰਦਾ ਉਹਨੂੰ ਬਚਾ ਕੇ ਰੱਖਣਾ ਹੁੰਦਾ ਲਹਿਰ ਨੇ, ਤੇ ਤੁਸੀਂ ਹਰ ਮੌਕੇ ਬੋਰੀ ਹੋ ਜਾਂਦੇ ਹੋ, ਤੁਸੀਂ ਏਦਾਂ ਉਹ ਜੋ ਵੀ ਉਹਨੂੰ ਪਦ ਸਮਝਾਉਣ ਦੇ ਭਾਵ ਨਾਲ, ਕਿਉਂਕਿ ਕਰਨਲ ਜਰਨਲ ਜਿਨ੍ਹਾਂ ਨੇ ਫੌਜੀ ਜੰਗਾਂ ਲੜੀਆਂ ਉਹਨਾਂ ਨੂੰ ਸਮਝ ਹੁੰਦੀ ਆ ਕਿ ਜਿਹੜਾ ਇੱਕ ਜਰਨੈਲ ਆ ਉਹਦੀ ਅਹਿਮੀਅਤ ਬੜੀ ਵੱਡੀ ਹੁੰਦੀ ਆ। ਇਹ ਨਹੀਂ ਕਿ ਸਿਪਾਹੀਆਂ ਦੀ ਜਾਂ ਹੇਠਾਂ ਲੜਨ ਵਾਲੇ ਯੋਧਿਆਂ ਦੀ ਘੱਟ ਹੁੰਦੀ ਆ, ਪਰ ਜਰਨੈਲ ਜਿਹੜਾ ਹੁੰਦਾ ਇੱਕ ਆਪਣੇ ਆਪ ਲਹਿਰ ਦਾ ਸਿੰਬਲ ਹੁੰਦਾ, ਬੜੀ ਵੱਡੀ ਗੱਲ ਹੁੰਦੀ ਹੈ। ਤੇ ਜਦੋਂ ਕੋਈ ਜਥੇਦਾਰ ਜਰਨੈਲ ਜਿਹੜਾ ਹੈਗਾ ਉਹਦੀ ਸ਼ਹਾਦਤ ਹੁੰਦੀ ਆ, ਉਦੋਂ ਥੱਲੇ ਲੜਨ ਵਾਲਿਆਂ ਨੂੰ ਉਹਨਾਂ ਦੇ ਹੌਸਲੇ ਨੂੰ ਫਰਕ ਤਾਂ ਪੈਂਦਾ। ਸੋ ਜਰਨੈਲ ਨੂੰ ਬਚਾਉਣਾ ਜਾਂ ਵੀ ਕਿਸੇ ਜੰਗ ਦੇ ਕਿਸੇ ਮੋਰਚੇ ਕਿਸੇ ਵਾਰਦਾਤ ਮੌਕੇ ਨੁਕਸਾਨ ਨਾ ਹੋ ਜੇ, ਇਹ ਸੋਚਣਾ ਸੁਭਾਵਿਕ ਹੁੰਦਾ ਲਹਿਰ ਵਾਲਿਆਂ ਦਾ। ਸੋ ਜਦੋਂ ਇਹ ਸਾਰੀ ਗੱਲਬਾਤ ਉਹਦੇ ਵਿੱਚ ਲਿਖੀ ਹੋਈ ਆ ਕਿਤਾਬ 'ਚ ਕਿ ਜਦੋਂ ਉਹ ਸੁਣ ਰਿਹਾ ਸੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਤੇ ਇਉਂ ਲੱਗਦਾ ਸੀ ਉੱਥੇ ਸ਼ਬਦ ਵੀ ਵਰਤੇ ਨੇ ਜਿਵੇਂ ਕੋਈ ਸਕੂਲ ਦਾ ਨਿਆਣਾ ਆਪਦੇ ਟੀਚਰ ਤੋਂ ਸੁਣ ਰਿਹਾ ਹੋਵੇ ਕਿ ਹਾਂਜੀ ਠੀਕ ਆ ਜੀ, ਜਿਵੇਂ ਤੁਸੀਂ ਕਹਿੰਦੇ ਹੋ ਵਧੀਆ ਚੰਗੀ ਗੱਲ। ਪਰ ਜਦੋਂ ਗੱਲਬਾਤ ਮੁੱਕੀ ਤੇ ਉਹ ਜਿਹੜਾ ਦੂਸਰਾ ਕੋਲੇ ਉਸ ਕਮਰੇ 'ਚ ਬੈਠਾ ਉਹਦੇ ਵੱਲ ਦੇਖ ਕੇ ਉਹਦੀ ਮੁਸਕਰਾਹਟ ਜਿਹੜੀ ਸੀ ਜਥੇਦਾਰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ, ਉਹ ਇਹ ਦੱਸਦੀ ਸੀ ਕਿ ਠੀਕ ਆ, ਇਹਨਾਂ ਦਾ ਕਹਿਣਾ ਕਿ ਜਥੇਦਾਰ ਹੋਣ ਦੇ ਨਾਤੇ ਜਰਨੈਲ ਹੋਣ ਦੇ ਨਾਤੇ ਸਾਵਧਾਨੀ ਵਰਤਣੀ ਚਾਹੀਦੀ ਆ, ਐਕਸ਼ਨਾਂ ਵਿੱਚ ਨਹੀਂ ਜਾਣਾ, ਉਹ ਇਹਨਾਂ ਦੀ ਸੋਚ ਆ। ਪਰ ਮੈਂ ਆਪਦੇ ਹਿਸਾਬ ਨਾਲ, ਕਿਉਂਕਿ ਮੈਨੂੰ ਤਾਂ ਉਦੋਂ ਹੀ ਆਨੰਦ ਆਉਂਦਾ ਜਦੋਂ, ਕਿਉਂਕਿ ਉਹ ਜੰਗਜੂ ਜਰਨੈਲ, ਇੱਕ ਜਰਨੈਲ ਉਹ ਹੁੰਦੇ ਆ ਜਿਹੜੇ ਪਿੱਛੇ ਬਹਿ ਕੇ ਦਿਮਾਗੀ ਤੌਰ ਦੇ ਉੱਤੇ ਜ਼ਿਆਦਾ ਕਾਰਗਰ ਹੁੰਦੇ ਆ, ਤੇ ਉਹਨਾਂ ਨੂੰ ਜੇ ਕਹੀਏ ਕਿ ਤੂੰ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਜਥੇਦਾਰ ਵਾਂਗੂ ਜਥੇਦਾਰੀ ਕਰ, ਉਹ ਤਾਂ ਉਹ ਨਹੀਂ ਹੋਣੀ। ਤੇ ਜਿਹੜਾ ਜਥੇਦਾਰ ਦੂਜੀ ਤਰ੍ਹਾਂ ਦਾ ਹੈ ਜੰਗਜੂ ਬਿਰਤੀ ਵਾਲਾ, ਉਹਨੂੰ ਕਹੀਏ ਤੂੰ ਪਿੱਛੇ ਬਹਿ ਕੇ ਪਲਾਨ ਕਰ, ਸੋਚਿਆ ਕਰ, ਇਸ ਤਰ੍ਹਾਂ ਉਹ ਤੋਂ ਨਹੀਂ। ਤੋਂ ਹਰੇਕ ਬੰਦੇ ਦੇ ਸੁਭਾਅ ਅਤੇ ਉਹਦੇ ਮਾਈਂਡ ਸੈਟ ਅਨੁਸਾਰ ਸਾਨੂੰ ਜਿਹੜਾ ਹੈਗਾ ਸੋਚਣਾ ਪੈਂਦਾ ਹੁੰਦਾ। ਔਰ ਇਹ ਖਾੜਕੂ ਵਾਰਦਾਤਾਂ ਦੇ ਮੌਕੇ ਸਮਝ ਲੱਗਦੀ ਹੁੰਦੀ ਸੀ। ਹੁਣ ਓਵਰਗਰਾਊਂਡ ਸੰਘਰਸ਼ ਹੈ ਅੱਜ ਦਾ, ਇਹਦੇ ਵਿੱਚ ਇਹ ਕਹਿਣਾ ਕਿ ਸਾਰੇ ਦੇ ਸਾਰੇ ਬੰਦੇ ਫਲਾਨੇ ਬੰਦੇ ਵਾਂਗੂ ਦਿਮਾਗੀ ਤੌਰ ਤੇ ਸੋਚਣ, ਤੇ ਜਿਹੜਾ ਵੀ ਖਾਲਿਸਤਾਨੀ ਉਹਦੇ ਨਾਲੋਂ ਮਾੜਾ ਜਿਹਾ ਵੀ 19 ਕਿ ਇੱਧਰ ਉੱਧਰ ਸੋਚਦਾ ਹੈ, ਉਹ ਗਲਤ ਆ। ਇਹ ਸਾਨੂੰ ਨੀਤੀ ਲੈ ਬੈਠੂਗੀ। ਔਰ ਬਦਕਿਸਮਤੀ ਆ ਸਾਡੀ ਕੌਮ ਦੀ, ਇਸ ਮੌਕੇ ਜਿਹੜੇ ਵੀ ਸਿੰਘ ਦਾ ਮਾੜਾ ਜਿਹਾ ਚਰਚਾ ਹੋ ਜਾਂਦਾ ਉਹਦੇ ਬਾਰੇ ਫਿਰ ਉਹਦੇ ਸਮਰਥਕ ਇਹ ਕਹਿੰਦੇ ਆ ਵੀ ਬਾਕੀ ਸਾਰੇ ਜਾਣੇ ਤਾਂ ਐਵੇਂ ਤੁਰੇ ਫਿਰਦੇ, ਬਾਕੀ ਤਾਂ ਐਵੇਂ ਤੁਰੇ ਫਿਰਦੇ ਆ। ਜੇ ਲਹਿਰ ਨੂੰ ਕਾਮਯਾਬ ਕਰਨਾ ਤਾਂ ਸਾਰੇ ਜਾਣੇ ਇਹਦੇ ਵਰਗੇ ਬਣ ਜਾਣ। ਕਿਵੇਂ ਬਣ ਜਾਣਗੇ ਜੀ? ਉਹਨਾਂ ਦੇ 15-15 30 40 ਸਾਲ ਦੇ ਸੁਭਾਅ ਬਣੇ ਹੋਏ ਨੇ, ਉਹਨਾਂ ਨੇ ਆਪਦੇ ਤਰੀਕੇ ਨਾਲ ਉਵੇਂ ਚੱਲਣਾ। ਸੋ ਇਸ ਗੱਲ ਦੇ ਭਾਵ ਅਰਥ ਸਮਝ ਕੇ ਸਾਨੂੰ ਲਹਿਰ ਦੇ ਵਾਧੇ ਲਈ ਸੋਚਣਾ ਪਊ, ਵਿਉਂਤਣਾ ਪਊਗਾ ਕਿਵੇਂ ਅਸੀਂ ਆਪਦੀ ਲਹਿਰ ਦੇ ਖਿਲਾਫ ਜਾਂਦੇ ਮਾਹੌਲ ਨੂੰ ਆਪਦੇ ਲਹਿਰ ਦੇ ਹੱਕ ਵਿੱਚ ਤੇ ਮਜ਼ਬੂਤ ਕਰਨ ਵਾਲਾ, ਲਹਿਰ ਨੂੰ ਮਜ਼ਬੂਤ ਕਰਨ ਵਾਲਾ ਵਾਤਾਵਰਣ ਸਿਰਜਣਾ। ਮੈਂ ਦੇਖ ਰਿਹਾ ਕਿ ਜਿਵੇਂ ਆਲੇ ਦੁਆਲੇ ਬਹੁਤ ਸਾਰੇ ਇਹੋ ਜਿਹੇ ਚਿਹਰੇ, ਬਹੁਤ ਸਾਰੀਆਂ ਧਿਰਾਂ ਧੜੇ ਨੇ ਜਿਹੜੇ ਸਾਨੂੰ ਕਿਸੇ ਪਾਸੇ ਹੋਰ ਅਲਝਾਉਂਦੇ। ਜਿਵੇਂ ਸਪੋਕਸਮੈਨ ਵਾਲੇ ਸਰਦਾਰ ਜੋਗਿੰਦਰ ਸਿੰਘ ਚੜ੍ਹਾਈ ਕਰ ਗਏ, ਉਹਨਾਂ ਨੂੰ ਅਕਾਲ ਤਖਤ ਵਾਲਿਆਂ ਨੇ ਛੇਕਿਆ ਹੋਇਆ ਸੀ। ਮੇਰਾ ਵਿਸ਼ਾ ਸਰਦਾਰ ਜੋਗਿੰਦਰ ਸਿੰਘ ਦਾ ਗੱਲ ਕਰਨ ਦਾ ਕੁਝ ਹੋਰ ਆ, ਇਹਨੂੰ ਥੋੜਾ ਜਿਹਾ ਮੈਂ ਚਾਹੁੰਦਾ ਕਿ ਸਾਡੇ ਪਿਆਰ ਕਰਨ ਵਾਲੇ ਖਿਆਲ ਨਾਲ ਸੁਣ। ਇੱਕ ਵੇਲਾ ਸੀਗਾ ਜਦੋਂ ਸਰਦਾਰ ਜੋਗਿੰਦਰ ਸਿੰਘ ਨੇ ਜਦੋਂ ਸਪੋਕਸਮੈਨ ਮੈਗਜ਼ੀਨ ਸ਼ੁਰੂ ਕੀਤਾ, ਉਦੋਂ ਲੱਗਦਾ ਸੀ ਕਿ ਖਾੜਕੂ ਸੰਘਰਸ਼ ਤੋਂ ਬਾਅਦ ਜਿਸ ਚੀਜ਼ ਦੀ ਸਾਨੂੰ ਲੋੜ ਸੀ ਉਹ ਆ ਗਈ। ਮੈਂ ਜਾਂ ਮੇਰੇ ਵਰਗੇ ਬਹੁਤ ਸਾਰੇ ਬੰਦੇ ਜਿਹੜੇ ਖਾਲਿਸਤਾਨੀ ਖਾੜਕੂ ਸੰਘਰਸ਼ ਤੋਂ ਬਾਅਦ ਵਿੱਚ ਕੁਝ ਸੋਚਦੇ ਸੀ, ਸਾਨੂੰ ਸਾਰਿਆਂ ਨੂੰ ਮੌਕਾ ਮਿਲਿਆ ਤੇ ਅਸੀਂ ਆਪ ਉਸ ਮੈਗਜ਼ੀਨ ਨੂੰ ਲੋਕਾਂ ਦੇ ਵਿੱਚ ਹਰਮਨ ਪਿਆਰਾ ਬਣਾਉਣ ਲਈ, ਉਹ ਜੋ ਲਿਖਿਆ ਵੀ ਬੜਾ ਸੀ ਤੇ ਉਹਦੇ ਵਿੱਚ ਅਸੀਂ ਵੰਡਿਆ ਵੀ ਬੜਾ, ਉਹਨੂੰ ਵੀ ਬਾ ਕਮਾਲ ਹੋ ਗਈ ਜੀ ਆਪਾਂ ਗੱਲ। ਤੇ ਉਹਦੀਆਂ ਲਿਖਤਾਂ, ਉਹਦੇ ਅੰਦਾਜ਼ ਬਹੁਤ ਲੋਕਾਂ ਨੂੰ ਪਸੰਦ ਆਇਆ ਸੀ। ਫਿਰ ਉਹਦਾ ਉਹ ਦੌਰ ਆਇਆ
ਜਦੋਂ ਉਸ ਮੈਗਜ਼ੀਨ ਨੇ ਅਖਬਾਰ ਦਾ ਵੀ ਰੂਪ ਲਿਆ, ਨਾਲ ਦੀ ਨਾਲ ਵਿਵਾਦਤ ਮਸਲੇ ਤੇ ਉਹ ਸਾਰਾ ਕੁਝ ਸ਼ੁਰੂ ਹੋਇਆ ਜਿਹੜਾ ਕਦੇ ਵੀ ਕਿਸੇ ਸਿੱਖ ਨੂੰ ਪਸੰਦ ਨਹੀਂ ਆ ਸਕਦਾ। ਸਰਦਾਰ ਜੋਗਿੰਦਰ ਸਿੰਘ ਬੜੀ ਮੌਜ ਨਾਲ ਹੀ ਕਹਿਣ ਵਾਲੇ ਸੀ, ਕਹਿ ਦਿੰਦਾ ਸੀ ਉਹ ਕਿ ਜੀ ਮੈਨੂੰ ਤਾਂ ਲੱਗਦਾ ਇਕੱਲੇ ਗੁਰੂ ਨਾਨਕ ਪਾਤਸ਼ਾਹੀ ਗੁਰੂ ਨੇ। ਉਹ ਗੁਰੂ ਨਾਨਕ ਆਪਾਂ ਗੁਰੂ ਕਹਿੰਦੇ ਜਾਂ ਅਸੀਂ ਤਾਂ ਉਹ ਬਚਪਨ ਦੇਖਿਆ ਜਦੋਂ ਵੱਡੇ ਸਾਨੂੰ ਟੋਕ ਦਿੰਦੇ ਸੀਗੇ ਵੀ ਤੁਸੀਂ ਗੁਰੂ ਨਾਨਕ ਅੱਖਰ ਨਹੀਂ ਵਰਤਣਾ, ਤੁਸੀਂ ਜਿਹੜਾ ਹੈ ਪਹਿਲੀ ਪਾਤਸ਼ਾਹੀ ਦੂਜੀ ਪਾਤਸ਼ਾਹੀ ਏਦਾਂ ਕਹੀਦਾ ਹੁੰਦਾ, ਗੁਰੂਆਂ ਦੇ ਨਾਂ ਨਾ ਲਓ। ਵੱਧ ਤੋਂ ਵੱਧ ਸਾਨੂੰ ਇਸ ਗੱਲ ਲਈ ਸਾਡੇ ਵੱਡੇ ਘਰਾਂ 'ਚ ਪਰਿਵਾਰ 'ਚ ਟੋਕਦੇ ਸੀ। ਮਾਹੌਲ ਉਗਾਰ ਕਰਦਾ ਉਹ ਆਪਣਾ ਉਹਨਾਂ ਦਾ ਇਹੀ ਸੀ, ਸਾਨੂੰ ਸਿਖਾਇਆ, ਜਿਵੇਂ ਵੀ ਉਹਨਾਂ ਦਾ ਸ਼ਰਧਾ ਸਤਿਕਾਰ ਸੀ। ਤੇ ਅਸੀਂ ਹੁਣ ਉਹ ਦੌਰ ਵੀ ਦੇਖਿਆ ਜਦੋਂ ਜਸਵੰਤ ਜਫਰ ਵਰਗੇ ਜਿਹੜੇ ਆਪਦੇ ਨਾਂ ਨਾਲ ਸਿੰਘ ਸ਼ਬਦ ਲਾਉਣਾ ਵੀ ਮਾੜਾ ਮੰਨਦੇ ਆ, ਉਹ ਸਿੱਧਾ ਹੀ ਕਹਿੰਦੇ ਆ ਅਸੀਂ ਨਾਨਕ ਦੇ ਕੀ ਲੱਗਦੇ ਹਾਂ, ਨਾਨਕ ਨੇ ਐ ਕੀਤਾ, ਨਾਨਕ ਨੇ ਉਹ ਕੀਤਾ। ਹੁਣ ਇਹੋ ਜਿਹਾ ਵੀ ਵਰਤਾਰਾ ਦੇਖਿਆ ਅਸੀਂ ਤਾਂ ਉਹ ਵੇਲੇ ਦੇਖਿਆ ਜਦੋਂ ਟੀਚਰ ਨੂੰ ਮਾਸਟਰ ਨੂੰ ਜਦੋਂ ਕਿਤੇ ਕਹਿ ਬਹਿਣਾ, ਜਦੋਂ ਉਹਨੇ ਪੁੱਛਣਾ ਹਾਂ ਤੇਰਾ ਨਾਂ, ਪਹਿਲਾਂ ਤਾਂ ਆਪਦਾ ਨਾਂ ਪੂਰਾ ਲੈਣਾ ਪੈਂਦਾ ਸੀ ਫਲਾਨਾ ਸਿੰਘ, ਤੇ ਜੇ ਪਿਤਾ ਦਾ ਨਾਂ ਪੁੱਛ ਲਿਆ ਤੇ ਨਾਂ ਕਿਸੇ ਨੇ ਅਧੂਰਾ ਲਿਆ, ਇੱਕ ਅੱਖਰ ਦੱਸਿਆ ਸਿੰਘ ਨਾਂ ਲਾਇਆ ਤਾਂ ਚੁਪੇੜਾ ਪੈਂਦੀਆਂ ਸੀ ਕਿ ਆਪਦੇ ਪਿਤਾ ਜੀ ਦਾ ਪੂਰਾ ਨਾਂ ਲਓ, ਮੂਹਰੇ ਸਰਦਾਰ ਲਾਓ, ਸਰਦਾਰ ਫਲਾਨਾ ਸਿੰਘ। ਤੇ ਅੱਜ ਜਿਹੜਾ ਸਮਾਂ ਉਹ ਇਹ ਆ ਗਿਆ, ਇੰਨੇ ਅਸੀਂ ਕਹਿੰਦੇ ਸਿਆਣੇ ਹੋ ਗਏ ਜੀ, ਤਰੱਕੀ ਹੋ ਗਈ, ਮਨੁੱਖ ਬੜਾ ਸਿਆਣਾ ਸੂਝਵਾਨ ਹੋ ਗਿਆ। ਹੁਣ ਤਾਂ ਉਹ ਗੁਰੂ ਸਾਹਿਬਾਨ ਨੂੰ ਵੀ ਮੂਹਰੇ ਜਿਹੜੇ ਅਸੀਂ ਬਚਪਨ 'ਚ ਜਿਵੇਂ ਸੁਣਿਆ ਕਈ ਸ਼ਬਦ ਲਾਉਣੇ, ਕਈ ਬੰਦੇ ਇਹੋ ਜਿਹੇ ਸੀ ਜਿਹਨਾਂ ਦੇ ਰੱਟੇ ਲੱਗਿਆ ਹੁੰਦਾ ਸੀ, ਚਿੱਟਿਆਂ ਬਾਜਾਂ ਵਾਲੇ, ਨੀਲੇ ਦੇ ਅਸਵਾਰ, ਕਲਗੀਧਰ ਸ਼ਹਿਨਸ਼ਾਹ, ਅਨੰਦਪੁਰ ਦੇ ਪਾਸੀ, ਕਿੰਨਾ ਕੁਝ ਬੋਲ ਕੇ ਫੇਰ ਅਖੀਰ ਦੇ ਉੱਤੇ ਦਸ਼ਮੇਸ਼ ਪਾਤਸ਼ਾਹ ਕਹਿ ਕੇ ਗੱਲ ਨਿਬੇੜਦੀ। ਤੋ ਅੱਜ ਦਾ ਜਿਹੜਾ ਦੌਰ ਆ ਉਹ ਕੁਝ ਹੋਰ ਤਰੀਕੇ ਦਾ ਬਣਦਾ, ਤੇ ਹੋ ਸਕਦਾ ਇਹਦੇ ਨਾਲ ਵੀ ਗਾਹਾਂ ਮਾੜਾ ਆਵੇ, ਪਰ ਸਾਨੂੰ ਚਾਹੀਦਾ ਕਿ ਚੰਗੀ ਚੀਜ਼ ਆ ਜਿਹੜੀ ਉਹਦੇ ਹੱਕ ਵਿੱਚ, ਉਹਦੇ ਹੱਥ ਵਿੱਚ ਜਿਹੜੀ ਹੈਗੀ ਆਪਦੀ ਗੱਲ ਨੂੰ ਕਰੀਏ। ਸੋ ਜਿਹੜੀ ਗੱਲ ਮੈਂ ਕਰਦਾ ਉਹ ਇਹ ਆ ਕਿ ਜਿਹੜਾ ਇਹ ਸੀਗਾ ਸਰਦਾਰ ਜੋਗਿੰਦਰ ਸਿੰਘ, ਇਹ ਇੱਕ ਵੇਲੇ ਤਾਂ ਪੰਥ ਨੂੰ, ਕੌਮ ਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਣ ਵਾਲੇ ਸਾਰੇ ਲੋਕਾਂ ਦਾ ਇੱਕ ਤਰੀਕੇ ਨਾਲ ਸਾਂਝਾ ਪਲੇਟਫਾਰਮ ਸੀ, ਤੇ ਬੜੀ ਹਮਾਇਤ ਜਿਹੜੀ ਆ ਉਹ ਇਹਨੂੰ ਕੀਤੀ ਗਈ। ਭਾਵੇਂ ਕਿ ਬਹੁਤ ਸਾਰੇ ਲੋਕ ਇਹਦੇ ਬਾਰੇ ਕਿੰਤੂ ਪਰੰਤੂ ਕਰਦੇ ਸੀ, ਪਰ ਸਾਡੇ ਆਲੇ ਦੁਆਲੇ ਵਿੱਚ ਜੋਸ਼ ਵਿੱਚ ਆਏ ਹੋਏ ਬਹੁਤ ਸਾਰੇ ਸਾਡੇ ਭੈਣ ਭਰਾ ਸਮਝਦੇ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਸਪੋਕਸਮੈਨ ਮੈਗਜ਼ੀਨ ਦੇ ਰਾਹੀਂ ਕੌਮ ਦੀ ਚੜ੍ਹਦੀ ਕਲਾ ਹੋਣੀ ਆ, ਤੇ ਇਹਦਾ ਸਾਥ ਸਹਿਯੋਗ ਨਹੀਂ। ਪਰ ਉਹਨੇ ਜਿੱਥੇ ਆਪਣੀਆਂ ਲਿਖਤਾਂ ਦੇ ਵਿੱਚ ਬਹੁਤ ਸਾਰਾ ਕੁਝ ਇਹੋ ਜਿਹਾ ਕੀਤਾ, ਦੂਜੇ ਪਾਸੇ ਪੈਸਾ 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 ਪੈਸਾ, ਤੇ ਮਤਲਬ ਇਹ ਹੁੰਦਾ ਸੀਗਾ ਵੀ ਜੇ ਤੇਰੀ ਜੇਬ ਦੇ ਵਿੱਚ 100 ਰੁਪਈਆ ਵਾ ਤੇ ਤੂੰ ਕਾਹਦਾ ਸਿੱਖਾਂ ਜੇ ਤੂੰ 100 ਦਾ 100 ਇੱਥੇ ਸਪੋਕਸਮੈਨ ਦੇ ਦਫ਼ਤਰ ਨੇ ਜਮ੍ਹਾਂ ਕਰਾ ਕੇ ਗਿਆ, ਤੇ ਉੱਚਾ ਦਰ ਬਾਬੇ ਨਾਨਕ ਦਾ ਜੀ ਅਸੀਂ ਪ੍ਰੋਜੈਕਟ ਕਰਨਾ। ਇਹੋ ਜਿਹੀਆਂ ਗੱਲਾਂ ਕਰਾ ਕੇ ਅਸੀਂ ਸੋਚਦੇ ਹੁੰਦੇ ਸੀਗੇ ਵੀ ਅੱਜ ਦੀ ਆਵਾਜ਼ ਜਿਹੜਾ ਭਾਈ ਜਸਵੀਰ ਸਿੰਘ ਰੋਡੇ ਸੰਤ ਭਿੰਡਰਾਂ ਵਾਲਿਆਂ ਦੇ ਭਤੀਜੇ ਹੋਣਾ ਵਾਲਾ ਅਖਬਾਰ ਸੀ, ਵੀ ਉਹ ਤਾਂ ਚਲੋ ਫੇਲ ਹੋ ਗਿਆ, ਵੀ ਆਹ ਹੁਣ ਸਪੋਕਸਮੈਨ ਕਾਮਯਾਬ ਹੋ। ਪਰ ਸਪੋਕਸਮੈਨ ਵਾਲਿਆਂ ਨੇ ਤਾਂ ਦਿਨੇ ਤਾਰੇ ਦਿਖਾਤੇ। ਸਿੱਖ ਇਤਿਹਾਸ ਦੇ ਉੱਤੇ, ਸਿੱਖ ਸਿਧਾਂਤ ਉੱਤੇ ਜੋ ਕੁਝ ਰੌਲੇ ਗੋਲੇ ਪਏ, ਜਿਵੇਂ ਵਿਵਾਦ ਛਿੜੇ, ਇਹ ਗੱਲ ਤਾਂ ਬਹੁਤ ਬਾਅਦ ਵਿੱਚ ਸਾਡੇ ਪੰਥ ਨੂੰ ਸਮਝ ਆਈ ਕਿ ਵਿਵਾਦ ਤਾਂ ਕਿਸੇ ਗੁਲਾਮ ਕੌਮ ਦੇ, ਵਿਵਾਦ ਤਾਂ ਦੁਸ਼ਮਣ ਨੂੰ ਚਾਹੀਦੇ ਹੁੰਦੇ। ਤੇ ਜਦੋਂ ਡਾਕਟਰ ਸੰਗਤ ਸਿੰਘ ਵਰਗੇ ਬੰਦੇ ਜਿਹੜੇ ਭਾਰਤੀ ਨੈਟਵਰਕ ਦਾ ਏਜੰਸੀਆਂ ਦੇ ਵਿੱਚ ਵੱਡੇ ਪੱਧਰ ਤੇ ਐਕਟਿਵ ਰਹੇ ਲੋਕ ਸੀ, ਜਦੋਂ ਉਹਨਾਂ ਦੇ ਇਸ ਮੈਗਜ਼ੀਨ ਨਾਲ, ਅਖਬਾਰ ਨਾਲ ਜੁੜੇ ਹੋਣ ਦੇ ਕਰਕੇ ਇਹਦੇ ਵਿੱਚ ਬਹੁਤ ਸਾਰਾ ਕੁਝ ਇਹੋ ਜਿਹਾ ਆਇਆ, ਬਾਣੀਆਂ ਉੱਤੇ, ਗ੍ਰੰਥਾਂ ਉੱਤੇ, ਪੁਰਾਤਨ ਹਰ ਚੀਜ਼ ਦੇ ਉੱਤੇ ਸਵਾਲੀਆ ਨਿਸ਼ਾਨ। ਭਾਵੇਂ ਬਹੁਤ ਵੱਡੀ ਇੱਕ ਸਾਡੀ ਕੌਮ ਦੀ ਇਸ ਗੱਲ ਵਿੱਚ ਹੈ ਵੀ ਇਹਦੇ ਜੀ ਬੜੇ ਫਾਇਦੇ ਕੀਤੇ ਆ ਸਪੋਕਸਮੈਨ ਨੇ ਜਾਂ ਜੋਗਿੰਦਰ ਸਿੰਘ ਨੇ, ਪਰ ਇਹ ਤਾਂ ਉਵੇਂ ਦੀ ਗੱਲ ਆ ਜਿਵੇਂ ਘੜੀ ਜਿਹੜੀ ਖਰਾਬ ਹੋਵੇ ਉਹ ਵੀ ਟਾਈਮ ਕਦੇ ਕਦੇ ਸਹੀ ਦਿੰਦੀ ਲੱਗਦੀ ਆ ਵੀ ਲੈ ਵੀ ਸਹੀ ਟਾਈਮ। ਬਾਕੀ ਸਰਦਾਰ ਜੋਗਿੰਦਰ ਸਿੰਘ ਦੀ ਨਕਾਰਾਤਮਕ ਜਿਹੜੀ ਅਪਰੋਚ ਸੀਗੀ, ਉਹਨੇ ਬਹੁਤ ਕੌਮ ਦੇ ਵਿੱਚ ਭੰਬਲ ਭੂਸਾ ਪਾਇਆ। ਖਾਸ ਤੌਰ ਦੇ ਉੱਤੇ ਜਿਹੜਾ ਸਮਰੱਥਾ ਨੇ, ਜਿਹੜੀ એનર્ਜੀ ਨੇ ਕੌਮ ਦੀ ਨੇ, ਜਿਹੜੇ ਪੈਸੇ ਨੇ ਖਾਲਿਸਤਾਨੀ ਸੰਘਰਸ਼ ਵਿੱਚ ਹਿੱਸਾ ਪਾਉਣਾ ਸੀ, ਉਹ ਅਸੀਂ ਹੋਰ ਹੀ ਪਾਸੇ ਲੱਗ ਗਏ। ਹੁਣ ਅਸੀਂ ਆਪਸ ਵਿੱਚ ਹੀ ਬਹੁਤ ਸਾਰੇ ਪੱਧਰ ਤੇ ਵੰਡੇ ਹੋਏ ਆ, ਸਾਡੀਆਂ ਵੰਡੀਆਂ ਮਜ਼ਬੂਤ ਕੀਤੀਆਂ। ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਨਿਹੰਗ ਦਲ, ਸੰਪਰਦਾਵਾਂ,
ਇਹਨਾਂ ਸਾਰੀਆਂ ਧਿਰਾਂ ਦੇ ਵਿੱਚੋਂ ਖਾਲਿਸਤਾਨੀ ਸੰਘਰਸ਼ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਹਿੱਸਾ ਲੋਕਾਂ ਨੇ ਪਾਇਆ। ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਰਨੈਲ ਰਹੇ ਭਾਈ ਅਵਤਾਰ ਸਿੰਘ ਬ੍ਰਹਮਾ ਨਿਹੰਗ ਦਲਾਂ ਵਿੱਚੋਂ ਆਏ ਸੀ। ਇਵੇਂ ਹੋਰ ਵੀ ਕਈ ਨੇ ਜਿਨ੍ਹਾਂ ਨੇ ਨਿਹੰਗ ਦਲਾਂ ਵਿੱਚੋਂ ਸੇਵਾ ਕੀਤੀ। ਦਮਦਮੀ ਟਕਸਾਲ ਵਿੱਚੋਂ ਬੜੀ ਵੱਡੀ ਗਿਣਤੀ ਵਿੱਚ ਸਿੰਘ ਆਏ। ਅਖੰਡ ਕੀਰਤਨੀ ਜਥੇ ਵਿੱਚੋਂ ਆਏ। ਹੋਰ ਸੰਪਰਦਾਵਾਂ ਨਾਲ ਸੰਬੰਧਿਤ ਬਹੁਤ ਸਾਰੇ ਸਿੰਘ ਜਿਹੜੇ ਸੀ ਕੌਮ ਦੀ ਇਸ ਲੜਾਈ 'ਚ ਆਏ। ਤੇ ਬਾਕੀ ਜਿਹੜਾ ਆਮ ਸਮਾਜ ਆ, ਜਿਹੜਾ ਸਾਡਾ ਜਨਰਲ ਸਿੱਖ ਸਮਾਜ ਆ, ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਣ ਵਾਲਾ ਉਹ ਵੀ ਸੀ। ਪਰ ਉਸ ਦੌਰ ਵਿੱਚ ਇੰਡੀਅਨ ਸਟੇਟ ਦੇ ਜ਼ੁਲਮ ਦੇ ਸਾਹਮਣੇ ਜਦੋਂ ਅਸੀਂ ਲੜ ਰਹੇ ਸੀ, ਕਦੇ ਕਿਸੇ ਨੇ ਇਹ ਨਹੀਂ ਕਿਹਾ ਸੀ ਕਿ ਤੂੰ ਤਾਂ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਨੂੰ ਮੰਨਦਾ, ਤੂੰ ਮੇਰੇ ਤੋਂ ਦੂਰ ਰਹਿ, ਮੈਂ ਟਕਸਾਲੀ ਆ, ਤੂੰ ਅਖੰਡ ਕੀਰਤਨੀ ਜਥਾ। ਆਪਸ ਵਿੱਚ ਹੀ ਸਾਰੇ ਸਿੱਖ ਰਲ ਕੇ ਦਿੱਲੀ ਨਾਲ ਲੜਦੇ ਰਹੇ। ਉਸ ਦੌਰ ਤੋਂ ਬਾਅਦ ਵਿੱਚ ਅਸੀਂ ਇੱਕ ਦੂਜੇ ਦੇ ਸਿਰ ਪਾੜਨ ਵਾਲੇ ਬਣ ਗਏ ਕਿ ਮੈਂ ਅਕਾਲ ਤਖਤ ਦੀ ਮਰਿਆਦਾ ਨੂੰ ਮੰਨਦਾ, ਤੂੰ ਉਹਨੂੰ ਨਹੀਂ ਮੰਨਣਾ, ਇਹਨੂੰ ਨਹੀਂ ਕਰਨਾ। ਤੇ ਨਾਲ ਦੀ ਨਾਲ ਵਿਵਾਦ ਆਏ ਦਿਨ ਸਿੜੀ ਸਿਆਪਾ, ਉਹ ਸਾਰਾ ਕੁਝ ਸਾਨੂੰ ਬਹੁਤ ਵੱਡਾ ਇੱਕ ਇਹੋ ਜਿਹਾ ਖਲਾਅ ਦੇਖੋ ਤੁਸੀਂ ਹੈ ਕਿ ਆਪਸ ਵਿੱਚ ਹੀ ਲੜ ਰਹੇ। ਹੁਣ ਖਾਲਿਸਤਾਨ ਦੇ ਨੁਕਤਾ ਨਿਗਾਹ ਤੋਂ ਜੇ ਦੇਖੋ ਤਾਂ ਉਹ ਲਾਣਾ ਸਾਰੇ ਦਾ ਸਾਰਾ ਜਿਹੜਾ ਸਪੋਕਸਮੈਨ ਮੈਗਜ਼ੀਨ ਨਾਲ ਜਾਂ ਸਰਦਾਰ ਜੋਗਿੰਦਰ ਸਿੰਘ ਨਾਲ ਜੁੜਿਆ ਹੋਇਆ, ਉਹਨਾਂ ਸਾਰਿਆਂ ਦੇ ਖਾਲਿਸਤਾਨ ਦੇ ਪ੍ਰਤੀ ਵਿਚਾਰ ਜਿਹੜੇ ਨੇ ਉਹ ਨਾਵਾਚਕ ਨੇ। ਮੈਂ ਖੁਦ ਸਰਦਾਰ ਜੋਗਿੰਦਰ ਸਿੰਘ ਦੇ ਨਾਲ ਵਰਤਿਆ ਵਿਚਰਿਆ ਬੰਦਾ, ਤੇ ਜਦੋਂ ਉਹਨੇ ਖਾਲਿਸਤਾਨੀ ਜਥੇਬੰਦੀਆਂ ਖਿਲਾਫ ਜਾਂ ਖਾਲਿਸਤਾਨ ਦੇ ਕਨਸੈਪਟ ਨੂੰ ਲੋਕਾਂ ਦੇ ਦਿਲ ਦਿਮਾਗ ਵਿੱਚ ਰੱਦ ਕਰਨ ਵਾਲੀਆਂ ਲਿਖਤਾਂ ਲਿਖੀਆਂ, ਜਾਂ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਵੀ ਲਿਖਿਆ, ਜਾਂ ਹੋਰ ਬਹੁਤ ਸਾਰਾ ਕੁਝ ਲਿਖਿਆ, ਤਾਂ ਮਨ ਨੂੰ ਬੜੀ ਤਕਲੀਫ ਹੁੰਦੀ ਸੀ। ਆ ਜਦੋਂ ਉਹਦੇ ਮੌਤ ਤੋਂ ਬਾਅਦ ਮੈਂ ਦੇਖ ਰਿਹਾ ਸਾਡੇ ਬਹੁਤ ਸਾਰੇ ਭੈਣ ਭਰਾ ਉਹਦੇ ਇਸ ਬਾਰੇ ਲਿਖ ਰਹੇ ਨੇ। ਸਰਦਾਰ ਗੁਰਨਾਮ ਸਿੰਘ ਅਕੀਦਾ ਇੱਕ ਪੱਤਰਕਾਰ ਹੈ, ਉਹਦੀ ਇੱਕ ਪੂਰੀ ਕਿਤਾਬ ਹੀ ਆ ਪੱਤਰਕਾਰ ਦੀ ਮੌਤ। ਇਵੇਂ ਹੀ HS ਬਾਵਾ ਜੀ ਜਿਹੜੇ ਪਹਿਲਾਂ ਅਜੀਤ ਵਿੱਚ ਹੁੰਦੇ ਸੀ, ਉਹ ਵੀ ਇਸ ਅਖਬਾਰ ਦੇ ਨੇੜੇ ਗਏ ਸੀ। ਹੋਰ ਬੜੇ ਨੇ। ਇਹਨਾਂ ਸਾਰਿਆਂ ਦੇ ਵਿੱਚੋਂ ਬਹੁਤ ਸਾਰੇ ਤਾਂ ਬਾਅਦ ਵਿੱਚ ਪਹਿਰੇਦਾਰ ਅਖਬਾਰ ਵੱਲ ਮੁੜ ਆਏ ਸੀ, ਤੇ ਪਹਿਰੇਦਾਰ ਅਖਬਾਰ ਨੇ ਕਦੇ ਇਸ ਤਰੀਕੇ ਦਾ ਖਲਾਰਾ ਜਾਂ ਨਹੀਂ ਪਾਇਆ ਜੋ ਸਰਦਾਰ ਜੋਗਿੰਦਰ ਸਿੰਘ ਤੇ ਸਪੋਕਸਮੈਨ ਨੇ ਪਾਇਆ। ਸਾਡਾ ਸਰਦਾਰ ਜੋਗਿੰਦਰ ਸਿੰਘ ਦੇ ਨਾਲ ਕੋਈ ਨਿੱਜੀ ਤੌਰ ਤੇ ਜਾਂ ਉਵੇਂ ਨਹੀਂ, ਮੈਂ ਮੋਟੇ ਤੌਰ ਤੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜੀਆਂ ਕਾਰਵਾਈਆਂ ਨਾਲ ਸਾਡੇ ਸਿੰਘ ਫਸਣ, ਸਾਡੀ ਲੜਾਈ ਵਧੇ, ਸਾਡਾ ਕਲੈਸ਼ ਵਧੇ, ਸਾਡੇ ਸਿੱਖਾਂ ਦੇ ਵਿੱਚ ਸਿਆਪੇ ਪੈਣ, ਸਾਡਾ ਸੰਤਾਪ ਵਧੇ, ਉਹ ਸਾਰਾ ਕੁਝ ਦੁਸ਼ਮਣ ਨੂੰ ਚਾਹੀਦਾ ਹੁੰਦਾ। ਤੇ ਸਾਡੇ ਸਾਰਿਆਂ ਦੇ ਸਾਹਮਣੇ ਆ ਕਿ ਸਰਦਾਰ ਜੋਗਿੰਦਰ ਸਿੰਘ ਤੇ ਉਹਦਾ ਅਖਬਾਰ ਸਪੋਕਸਮੈਨ ਵਿਵਾਦਾਂ ਛੇੜਨ ਵਾਲਾ, ਮਤਲਬ ਜਦੋਂ ਬੰਦਾ ਪੜ੍ਹਦਾ ਸੀ ਉਹਨੂੰ ਅੱਗ ਲੱਗ ਜਾਂਦੀ ਸੀ ਵੀ ਪਤਾ ਨਹੀਂ ਕੀ ਹੋ ਜਾਣਾ। ਪੈਨਿਕ ਬਟਨ ਜਿਹੜਾ ਹੈਗਾ ਉਹ ਦਬਾਈ ਰੱਖਣਾ ਵੀ ਲਓ ਜੀ ਮਰ ਗਏ, ਲੁੱਟੇ ਗਏ, ਸਵਾਹ। ਤੇ ਜਦੋਂ ਤੱਕ ਪਹਿਰੇਦਾਰ ਨਾਲ ਨਹੀਂ ਆ ਗਿਆ ਉਦੋਂ ਤੱਕ ਸਾਰਿਆਂ ਦੀ ਡਿਪੈਂਡੈਂਸੀ ਨਿਰਭਰਤਾ ਉਹਦੇ ਉੱਤੇ ਸੀ। ਪਹਿਰੇਦਾਰ ਆਉਣ ਤੋਂ ਬਾਅਦ ਚਾਹੇ ਉਹ ਸਰਸੇ ਵਾਲੇ ਦਾ ਰੌਲਾ ਪਿਆ ਜਾਂ ਕੋਈ ਹੋਰ ਆ, ਫਿਰ ਲੋਕਾਂ ਕੋਲੇ ਆਪਦੀ ਗੱਲ ਕਹਿਣ ਲਈ ਇੱਕ ਨਵੀਂ ਥਾਂ ਸੀ, ਫਿਰ ਤਾਂ ਸੋਸ਼ਲ ਮੀਡੀਆ ਵੀ ਆ ਗਿਆ। ਪਰ ਇਸ ਸਾਰੇ ਸਮੇਂ ਦੌਰਾਨ ਸਰਦਾਰ ਜੋਗਿੰਦਰ ਸਿੰਘ ਅਤੇ ਉਹਦੇ ਹੋਰ ਹਮ ਖਿਆਲੀਆਂ ਨੇ ਜੋ ਕੁਝ ਕੀਤਾ ਕਤਰਿਆ, ਉਹ ਖਾਲਿਸਤਾਨੀ ਨੁਕਤਾ ਨਿਗਾਹ ਤੋਂ ਬਹੁਤ ਜ਼ਿਆਦਾ ਨਕਾਰਾਤਮਕ ਵਾ। ਉਹਦੇ ਵਿੱਚ ਅਸੀਂ ਆਪਸ ਵਿੱਚ ਹੀ ਇੱਕ ਦੂਜੇ ਤੋਂ ਦੂਰ ਗਏ ਆ, ਇੱਕ ਦੂਜੇ ਦੇ ਵੈਰੀ ਬਣੇ। ਤੇ ਜਿਹੜਾ ਵੀ ਵਰਤਾਰਾ ਇੰਡੀਅਨ ਸਿਸਟਮ ਨੂੰ ਮਜ਼ਬੂਤ ਕਰਦਾ ਹੋਵੇ, ਖਾਲਿਸਤਾਨੀ ਧਾਰਾ ਨੂੰ ਕਮਜ਼ੋਰ ਕਰਦਾ ਹੋਵੇ, ਜਿਹੜਾ ਸਾਨੂੰ ਦੁਸ਼ਮਣ ਨਾਲ ਲੜਨ ਤੋਂ ਰੋਕ ਕੇ ਇੱਕ ਦੂਜੇ ਦੇ ਸਿਰ ਪਾੜਨ ਵਾਲੇ ਪਾਸੇ ਨੂੰ ਲੈ ਕੇ ਆਉਂਦਾ ਹੋਵੇ, ਉਹਨੂੰ ਕਿਵੇਂ ਚੰਗਾ ਕਹਿ ਦਈਏ ਜੀ। ਮੈਂ ਵਧੀਆ ਗੱਲਾਂ ਕਰਾਂ, ਮਿੱਠੀ ਮਿੱਠੀ ਬੋਲੀ ਬੋਲਾਂ, ਸ਼ਕਲ ਸੂਰਤ ਬੜੀ ਬੀਬੀ ਜੀ ਬਣਾ ਕੇ ਰੱਖਾਂ, ਤੇ ਮੇਰੀ ਹਰ ਗੱਲ ਇਹ ਹੋਵੇ ਕਿ ਸਰੋਤਿਆਂ ਦੇ ਸਿਰ ਪੜਵਾਉਣੇ ਆ, ਕਲੈਸ਼ ਕਰਾਉਣਾ, ਲੜਾਈ ਕਰਾਉਣੀ। ਤੇ ਮੈਂ ਕਿਹੜੇ ਹਿਸਾਬ ਨਾਲ ਪੰਥ ਦਾ ਫਾਇਦਾ ਕਰਦਾ ਹੋਇਆ ਜੀ, ਜਿੰਨਾ ਮੈਂ ਮਰਜ਼ੀ ਬਾਣੀ ਕੰਠ ਕਰੀ ਫਿਰਾਂ ਤੇ ਮੈਂ ਜਿੰਨਾ ਮਰਜ਼ੀ ਇਤਿਹਾਸ ਕੰਠ ਕਰੀ ਫਿਰਾਂ। ਜੇਕਰ ਮੇਰੀ ਜਿਹੜਾ ਮੁੱਖ ਏਜੰਡਾ ਉਹ ਇਹ ਆ ਕਿ ਆਪਾਂ ਇਕੱਠੇ ਹੋ ਕੇ ਦੁਸ਼ਮਣ ਨਾਲ ਲੜਨਾ, ਆਪਣਾ ਨਿਸ਼ਾਨਾ ਖਾਲਿਸਤਾਨ ਆ, ਪੰਥ ਦੀ ਚੜ੍ਹਦੀ ਕਲਾ ਹੋਣੀ ਚਾਹੀਦੀ ਆ, ਫੇਰ ਗੱਲ ਹੋਊਗੀ। ਸਾਡੇ ਬਹੁਤ ਕੁਝ ਪੰਥ 'ਚ ਪਹਿਲਾਂ ਹੀ ਸੀ। ਸਰਦਾਰ ਜੋਗਿੰਦਰ ਸਿੰਘ ਨੇ ਖਾਲਿਸਤਾਨੀ ਖਾੜਕੂ ਸੰਘਰਸ਼ ਤੋਂ ਬਾਅਦ ਵਿੱਚ ਉਹ ਸਾਰੇ ਚੀਜ਼ ਦੇ ਉਲਟ ਪੈਰਲਲ ਸਮਾਨਾਂਤਰ ਮਾਹੌਲ ਸਿਰਜ ਦਿੱਤਾ
ਜਿਹੜੀ ਪ੍ਰਾਪਤੀ ਸੀ ਨਾ 1978 ਤੋਂ ਚੱਲੇ ਸੰਘਰਸ਼ ਦੀ, ਉਹ ਸਾਰੀ ਹੌਲੀ ਹੌਲੀ ਡਿਲੀਟ ਹੁੰਦੀ ਗਈ, ਘਟਦੀ ਗਈ, ਮਰਦੀ ਗਈ, ਮੁੱਕਦੀ ਗਈ। ਉਹਦੀ ਥਾਂ ਦੇ ਉੱਤੇ ਆ ਜਿਹੜਾ ਨਵਾਂ ਲਾਣਾ ਪੈਦਾ ਹੋਇਆ ਸਪੋਕਸਮੈਨ ਪੜ੍ਹ ਕੇ, ਤੇ ਉਹਦੇ ਵਿਰੋਧ ਵਿੱਚ ਬੰਦਿਆਂ ਨੇ ਆਉਣਾ ਹੀ ਹੁੰਦਾ। ਫਿਰ ਉਹ ਆ ਗਏ ਸੰਪਰਦਾਈ ਸੋਚ ਅਤੇ ਮਿਸ਼ਨਰੀ ਵਿਚਾਰਧਾਰਾ, ਦੋਨਾਂ ਦੀ ਸਾਨੂੰ ਲੋੜ ਆ ਕੌਮ ਲਈ। ਨਾ ਅੰਧ ਵਿਸ਼ਵਾਸੀ ਜਿਹੜਾ ਸਿੱਖ ਆ ਉਹ ਵੀ ਮਾੜਾ, ਬਈ ਜੀ ਜਿਹੜਾ ਪ੍ਰਾਤਨਤਾ ਨਾਲ ਇਸ ਤਰੀਕੇ ਨਾਲ ਜੁੜ ਜਾਵੇ, ਜਿਹੜਾ ਬ੍ਰਾਹਮਣਵਾਦ ਦੇ ਨੇੜੇ ਹੀ ਚੱਲਿਆ ਜਾਵੇ ਸਿੱਖ, ਉਹ ਵੀ ਮਾੜਾ। ਪਰ ਇਹੋ ਜਿਹਾ ਤਰਕਵਾਦੀ ਸਿੱਖ ਜਿਹੜਾ ਸਿੱਖੀ ਵਿੱਚ ਸ਼ਰਧਾ ਹੀ ਖਤਮ ਕਰਕੇ ਬਹਿ ਜਾਵੇ, ਉਹ ਵੀ ਨਹੀਂ ਜਿਹੜਾ ਹੈਗਾ ਪੰਥ ਨੂੰ, ਕੌਮ ਨੂੰ, ਸਿੱਖ ਨੂੰ, ਸਿੱਖੀ ਨੂੰ ਮਨਜ਼ੂਰ ਹੋ ਸਕਦਾ। ਸੋ ਬਿਲਕੁਲ ਹੀ ਇਸ ਤਰੀਕੇ ਦਾ ਜਿਹੜਾ ਮਾਤਾ ਦਾ ਮਾਲ ਹੀ ਬਣ ਜਾਵੇ, ਉਹ ਵੀ ਨਹੀਂ ਮਨਜ਼ੂਰ। ਤੇ ਇਹੋ ਜਿਹਾ ਸਿੱਖ ਵੀ ਨਹੀਂ ਮਨਜ਼ੂਰ ਜਿਹੜਾ ਬਿਲਕੁਲ ਹੀ ਤਰਕ ਦੇ ਸਿਰ ਤੇ, ਜਿਹੜਾ ਹੁਣ ਸਾਡੇ ਸਾਹਮਣੇ ਆ ਕਿ ਸਪੋਕਸਮੈਨ ਜਿਹੜਾ ਸੀ ਉਹ ਸਿੱਖਾਂ ਨੂੰ ਕਾਮਰੇਡ ਜਾਂ ਤਰਕਸ਼ੀਲ ਬਣਾਉਣ ਵਾਲੇ ਪਾਸੇ ਨੂੰ ਤੁਰਨ ਵਾਲੀ ਇੱਕ ਪਲੇਟਫਾਰਮ ਜਿਹਾ ਬਣ ਗਿਆ ਸੀ। ਇਹ ਗੱਲਾਂ 'ਚ ਕਿਉਂ ਕਰ ਰਹੇ ਆ? ਕਿਉਂਕਿ ਅੱਜ ਉਹ ਚੜ੍ਹਾਈ ਕਰ ਗਿਆ। ਉਹ ਤੋਂ ਬਾਅਦ ਵਿੱਚ ਇੱਕ ਉਹ ਪੰਥ 'ਚੋਂ ਛੇਕਿਆ ਹੋਇਆ ਸੀ। ਚਲੋ ਛੇਕੇ ਹੋਣ ਤੋਂ ਬਾਅਦ ਵਿੱਚ ਅਗਲਾ ਪੁਆੜਾ ਫੇਰ ਖੜਾ ਹੁੰਦਾ। ਹੁਣ ਜੇ ਉਹਦੇ ਭੋਗ ਤੇ ਜਾਂ ਉਹਦੀਆਂ ਅੰਤਮ ਰਸਮਾਂ 'ਚ ਸਿੱਖ ਜਿਹੜੇ ਜਾਣਗੇ, ਉਹਨਾਂ ਬਾਰੇ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ, ਉਹਦੇ ਕੀ ਅਰਥ ਨੇ? ਕਿਉਂਕਿ ਆਪਾਂ ਕਹਿੰਦੇ ਆ ਸਾਂਝ ਨਹੀਂ ਰੱਖਣੀ। ਹੁਣ ਆ ਗਿਆ ਅਖਬਾਰ ਮੈਗਜ਼ੀਨ, ਉਹਦੇ ਬਾਰੇ ਬੜੇ ਪਹਿਲਾਂ ਲੋਕਾਂ 'ਚ ਰੌਲਾ ਪੈਂਦਾ ਰਿਹਾ ਕਿ ਜੀ ਇਹਦੇ ਪੱਤਰਕਾਰਾਂ ਨਾਲ ਵਰਤਣਾ ਕਿ ਨਹੀਂ ਵਰਤਣਾ, ਇਹ ਤਾਂ ਜੀ ਕਾਰੋਬਾਰ ਦੀ ਸਾਂਝ, ਰੋਟੀ ਬੇਟੀ ਦੀ ਸਾਂਝ ਮਤਲਬ ਨਹੀਂ। ਸੋ ਅੱਜ ਜਦੋਂ ਆਪਾਂ ਅੱਗੇ ਆਉਂਦੇ ਆ ਤਾਂ ਜਿਵੇਂ ਇਹ ਇੱਕ ਹੁਕਮਨਾਮਾ ਆ, ਇਹ ਹੁਕਮਨਾਮੇ ਦੇ ਕਰਕੇ ਇੱਕ ਹੋਰ ਹੁਕਮਨਾਮਾ ਚਰਚਾ 'ਚ ਆ ਗਿਆ, ਜਿਹੜਾ ਅਕਾਲ ਤਖਤ ਸਾਹਿਬ ਤੋਂ ਨਵਾਂ ਮਸਲਾ ਚੱਲ ਰਿਹਾ। ਉਹ ਇਹ ਹੈ ਨਾ ਕਿ ਅਕਾਲੀ ਦਲ ਜਿਹੜਾ ਬਾਦਲ ਦਲ ਆ, ਉਹਦੇ ਕੁਝ ਬੰਦਿਆਂ ਨੇ ਸ਼ਿਕਾਇਤ ਕੀਤੀ ਸੀ ਤੇ ਉਹਦੇ ਬਾਰੇ ਪੰਥ ਵਿੱਚ ਚਰਚਾ ਸੀਗੀ ਕਿ ਜਿਹੜਾ ਬਾਦਲ ਹੁਣਾਂ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਇੱਥੇ ਲਿਖ ਕੇ ਦਿੱਤਾ, ਉਹ ਸਾਹਮਣੇ ਆਵੇ। ਅੱਜ ਉਹਨਾਂ ਨੇ ਜਨਤਕ ਕੀਤਾ ਅਕਾਲ ਤਖਤ ਸਾਹਿਬ ਤੋਂ, ਉਹ ਸਾਰਾ ਕੁਝ ਸੰਗਤ ਦੇ ਸਾਹਮਣੇ ਲੈ ਆਂਦਾ ਗਿਆ ਕਿ ਜੀ ਉਹਨਾਂ ਨੇ ਐਡਮਿਟ ਕੀਤਾ ਬਈ ਅਸੀਂ ਜੋ ਕੁਝ ਬੀਤੇ ਦੌਰ 'ਚ ਕੀਤਾ ਸੀਗਾ ਉਹ ਸਾਰਾ ਅਸੀਂ ਮੰਨਦੇ ਹਾਂ। ਕੀ ਮੰਨਦੇ ਆ? ਕਿ ਰਾਮ ਰਹੀਮ ਨੂੰ ਮਾਫੀ ਦਵਾਈ ਸੀ ਤੇ ਕੇਸ ਵਾਪਸ ਲਿਆ ਸੀ, ਤੇ ਸ਼੍ਰੋਮਣੀ ਕਮੇਟੀ ਨੇ 90 ਲੱਖ ਰੁਪਏ ਦੇ ਜਿਹੜੇ ਇਸ਼ਤਿਹਾਰ ਦਿੱਤੇ ਉਸ ਮਾਫੀ ਨੂੰ ਜਾਇਜ਼ ਦਰਸਾਉਣ ਲਈ। ਫਿਰ ਜਿਹੜੇ ਬੁੱਚੜ ਸੀ, ਵਾਅਦਾ ਤਾਂ 97 'ਚ ਕੀਤਾ ਸੀਗਾ ਬਈ ਆਪਾਂ ਜਿਨ੍ਹਾਂ ਨੇ ਸਿੱਖਾਂ ਉੱਤੇ ਜ਼ੁਲਮ ਕੀਤਾ ਉਹਨਾਂ ਨੂੰ ਅੰਦਰ ਕਰਾਂਗੇ, ਉਲਟਾ ਸੈਣੀ ਤੇ ਇਜ਼ਹਾਰ ਆਲਮ ਵਰਗੇ ਜਿਹੜੇ ਆ ਉਹਨਾਂ ਨੂੰ ਨਵਾਜਿਆ ਗਿਆ ਤੇ ਪੰਥ ਦਰਦੀਆਂ ਨੂੰ, ਕੌਮ ਪ੍ਰਸਤਾਂ ਨੂੰ ਛਿੱਤਰ ਫੇਰਿਆ ਗਿਆ। ਇਹ ਗੱਲ ਵੀ ਮੰਨੀ। ਹੁਣ ਤਾਂ ਸਿੱਧੀ ਜੀ ਇੱਕ ਲਾਈਨ 'ਚ ਨਿਬੇੜ ਦਿੱਤਾ ਨਾ ਕਿ ਜੀ ਚੇਤ ਅਚੇਤ ਜੋ ਵੀ ਭੁੱਲਾਂ ਹੋਈਆਂ ਨੇ ਉਹਦੇ ਲਈ ਅਸੀਂ ਸਮਰਪਿਤ ਹਾਂ, ਜੋ ਸਾਨੂੰ ਤਨਖਾਹ ਲੱਗੂਗੀ। ਹੁਣ ਤਾਂ ਸਿੱਧਾ ਜਿਹਾ ਬਾਦਲ ਪਰਿਵਾਰ ਨੇ ਨਿਬੇੜਤਾ। ਪਰ ਗੱਲ ਇਹ ਆ ਕਿ ਜਿੱਡੇ ਵੱਡੇ ਇਹ ਗੁਨਾਹ ਨੇ, ਜਿੰਨਾ ਸਾਡੀ ਕੌਮ ਦਾ ਇਹਨਾਂ ਗੱਲਾਂ ਨਾਲ ਨੁਕਸਾਨ ਹੋਇਆ, ਉਹਦਾ ਕੀ ਬਣੂ? ਉਹ ਕੇਸ ਜਿਹਦੇ 'ਚ ਸਲਾਬਤਪੁਰੇ ਵਿੱਚ ਖੜ ਕੇ ਸਾਡੀ ਕੌਮ ਦੀ ਹੇਠੀ ਕੀਤੀ ਸੀ, ਉਹ ਵਾਪਸ ਲਿਆ ਬਾਦਲਕਿਆਂ ਨੇ। ਅੱਜ ਤਾਂ ਮੰਨ ਲਿਆ ਵੀ ਸਾਡੀ ਗਲਤੀ, ਸਾਡੀ ਸਰਕਾਰ ਮੌਕੇ ਕੰਮ ਹੋਇਆ ਸੀ। ਤੇ ਜਾਂ ਜਿਹੜਾ ਮਾਫੀ ਦਵਾਈ ਸੀ ਉਦੋਂ ਸਾਡੇ ਤੇ ਸਿੱਖਾਂ ਉੱਤੇ ਜੋ ਵਾਪਰਿਆ, ਜਾਂ ਸੈਣੀ ਤੇ ਆਲਮ ਨੇ ਜੋ ਕੁਝ ਕੀਤਾ, ਗੋਲੀ ਚਲਾਈ, ਬੰਦੇ ਮਾਰੇ, ਜਾਂ ਜੋ ਕੁਝ ਹੋਇਆ, ਅੱਜ ਤਾਂ ਸਾਰਾ ਕੁਝ ਮੰਨ ਕੇ ਤੁਸੀਂ ਨਿਬੇੜਾ ਜਿਹਾ ਕਰਨ ਨੂੰ ਫਿਰਦੇ ਹੋ। ਪਰ 5-7 ਸਾਲ ਜੋ ਸਾਡੀ ਕੌਮ ਨੇ ਭੁਗਤਿਆ, ਖਾਸ ਤੌਰ ਦੇ ਉੱਤੇ ਜਿਹੜਾ IT ਸੈੱਲ ਬਣਾਇਆ ਸੀ, ਜੋ ਜਲੀਲ ਸਿੱਖਾਂ ਨੂੰ, ਪੰਥਕ ਸੋਚ ਵਾਲਿਆਂ ਨੂੰ ਉਹਨਾਂ ਨੇ ਕੀਤਾ, ਉਹ ਕਿੱਧਰ ਜਾਊ ਜੀ? ਅੱਜ ਉਹਨਾਂ ਸਿੱਖਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜੇ ਕਹਿੰਦੇ ਰਹੇ ਆ ਕਿ ਬਾਦਲ ਹੁਣਾਂ ਨੇ ਜੋ ਕੀਤਾ ਬਿਲਕੁਲ ਠੀਕ ਕੀਤਾ, ਪੰਥਕ ਸੋਚ ਵਾਲੇ ਸਿੱਖ ਗਲਤ ਕਰ ਰਹੇ। ਸਰਕਾਰ ਆ ਉਹਨਾਂ ਲੋਕਾਂ ਨੂੰ। ਮੈਂ ਤਾਂ ਕਹਿੰਦਾ ਬੀਬੀ ਹਰਸਿਮਰਤ ਕੌਰ ਸੱਚੇ ਪਾਤਸ਼ਾਹ ਨੇ ਉਹਦੀ ਜਿਵੇਂ ਸੁਣ ਲਈ ਹੋਵੇ, ਕਿਉਂਕਿ ਅਰਦਾਸ ਤਾਂ ਉਹਨੇ ਕੀਤੀ ਸੀ ਨਾ ਵੀ ਜੇ ਅਸੀਂ ਗਲਤੀ ਕੀਤੀ ਹੈ ਤਾਂ ਅਰਦਾਸ ਸਾਡਾ ਕੱਖ ਨਾ ਰਵੇ, ਤੇ ਵਾਕਿਆ ਹੀ ਕੱਖ ਨਹੀਂ ਰਿਹਾ। ਪਰ ਗੱਲ ਹੁਣ ਇਹ ਆ ਕਿ ਕੀ ਅਕਾਲ ਤਖਤ ਸਾਹਿਬ ਤੋਂ ਤਨਖਾਹ ਭੁਗਤਣ ਤੋਂ ਬਾਅਦ ਇਹ ਮਸਲਾ ਜਿਹੜਾ ਸਦਾ ਲਈ ਖਤਮ ਹੋ ਜਾਊਗਾ? ਕੀ ਇਹਦੇ ਨਾਲ ਪੰਥ ਦਾ ਭਰੋਸਾ ਜਿਹੜਾ ਬਰਕਰਾਰ ਹੋ ਜਾਊਗਾ? ਸਵਾਲ ਤਾਂ ਇਹ ਹੈ। ਹੁਣ ਇਹ 'ਚ 2 ਨੁਕਤੇ ਬੜੇ ਅਹਿਮ ਨੇ। ਜਿਹੜੀ ਚਿੱਠੀ ਦਾ ਦਲਜੀਤ ਸਿੰਘ ਚੀਮਾ ਸਾਹਿਬ ਬਾਦਲ ਦਲ ਦੇ ਵੱਡੇ ਥੰਮ ਪਿਛਲੇ ਦਿਨਾਂ ਤੋਂ ਸਾਰੇ ਚੈਨਲਾਂ ਤੇ ਡੌਂਡੀ ਪਿੱਟਣ ਲੱਗੇ ਹੋਏ ਨੇ ਕਿ ਜੀ ਉਹ ਤਾਂ ਜਦੋਂ 2015 'ਚ ਚੱਕਰਵਿਊਹ ਹੋਇਆ ਸੀ ਉਦੋਂ ਹੀ ਵੱਡੇ ਬਾਦਲ ਨੇ ਜਾ ਕੇ ਅਕਾਲ ਤਖਤ ਸਾਹਿਬ ਤੇ ਦੇ ਆਂਦੀ। ਉਹ ਚਿੱਠੀ ਵੀ ਸਾਹਮਣੇ ਆ ਗਈ ਆ
ਕੱਖ ਨਹੀਂ ਹੈਗਾ ਉਹਦੇ ਚ। ਕਹਿੰਦਾ ਜੀ ਅਣਕਿਆਸੀਆਂ ਘਟਨਾਵਾਂ ਜਿਹੜੀਆਂ ਵਾਪਰ ਗਈਆਂ ਨੇ ਇਹਦਾ ਬੜਾ, ਉਹ ਭਾਈ ਅਣਕਿਆਸੀਆਂ ਸੀ, ਤੁਸੀਂ ਮਿੱਥ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਮਿੱਥ ਕੇ ਤਲਾਵਤਪੁਰਾ ਕਾਂਡ ਵਾਲੇ ਦੋਸ਼ ਵਿੱਚ ਫਸੇ ਹੋਏ ਡੇਰਾ ਮੁਖੀ ਨੂੰ ਮਾਫੀ ਦਵਾਈ, ਤੁਸੀਂ ਕਹਿੰਦੇ ਅਣਕਿਆਸੀਆਂ ਘਟਨਾਵਾਂ। ਉਹ ਤਾਂ ਤੁਸੀਂ ਬਾਅਦ ਵਿੱਚ ਵੀ ਡਟੇ ਰਹੇ ਹੋ ਵੀ ਡੇਰਾ ਸਰਸਾ ਵਾਲਿਆਂ ਦੀ ਸਪੋਰਟ ਕਰਨੀ ਹੈ। ਸਾਰੀ ਦੁਨੀਆ ਪਿੱਟ ਕੇ ਮਰ ਗਈ ਤੁਹਾਨੂੰ ਕਿ ਵਾਕੇ ਲਿਖ ਕੇ ਉਹਨਾਂ ਨੇ ਲਾਏ ਨੇ ਸਰਸੇ ਵਾਲਿਆਂ ਨੇ ਕਿ ਸਾਡੇ ਕੋਲੇ ਤੁਹਾਡਾ, ਤੁਸੀਂ ਸਾਡੀ ਫਿਲਮ ਨਹੀਂ ਚੱਲਣ ਦਿੰਦੇ, ਸਾਡਾ ਤੁਹਾਡਾ ਗੁਰੂ ਸਾਡੇ ਕੋਲ ਆ, ਤੇ ਇਹ ਉਹਨਾਂ ਦੀ ਸਪੋਰਟ ਕਰਦੇ ਰਹੇ। ਆ ਹੁਣ ਜਿਹੜਾ ਸਾਬਕਾ ਪੁਲਿਸ ਅਧਿਕਾਰੀ ਆ ਖਟੜਾ, ਉਹ ਸਾਰੇ ਚੈਨਲਾਂ ਤੇ ਕਹਿ ਰਿਹਾ ਕਿ ਬਹੁਤ ਬਾਅਦ ਵਿੱਚ 2018-19 ਚ ਜਦੋਂ ਮੋਰਚਾ ਲੱਗਿਆ ਬਰਗਾੜੀ ਵਾਲਾ ਭਾਈ ਧਿਆਨ ਸਿੰਘ ਮੰਡ ਵਾਲਾ, ਉਹਨਾਂ ਦਿਨਾਂ ਦੇ ਵਿੱਚ ਆ ਕੇ ਜਾਂ ਉਸ ਤੋਂ ਬਾਅਦ ਪੰਚਕੂਲਾ ਕਾਂਡ ਮੌਕੇ ਆ ਕੇ ਜਦੋਂ ਮੌੜ ਮੰਡੀ ਬਲਾਸਟ ਦੇ ਵਿੱਚ ਅਸੀਂ ਜਾਂਚ ਕਰ ਰਹੇ ਸੀ, ਉਦੋਂ ਸਾਨੂੰ ਪਤਾ ਲੱਗਿਆ ਕਿ ਜਿਹੜਾ ਇਹ ਮੌੜ ਮੰਡੀ ਵਾਲਾ ਕਰ ਸਕਦੇ ਆ ਜਿਹਦੇ ਚ ਇੰਨੇ ਬੱਚੇ ਇੰਨੇ ਲੋਕ ਮਾਰੇ ਗਏ, ਉਸ ਸੁਰਤ ਵਾਲੇ ਉਸ ਬਿਰਤੀ ਵਾਲੇ ਜਿਹੜੇ RDXਾਂ ਲਿਆ ਕੇ ਏਡਾ ਧਮਾਕਾ ਕਰਕੇ ਬੰਦੇ ਬੇਦੋਸ਼ੇ ਮਾਰ ਸਕਦੇ ਆ, ਇਹ ਤਾਂ ਫਿਰ ਹੋਰ ਵੀ ਕੁਛ ਕਰ। ਤੋਂ ਉਹਦੇ ਵਿੱਚੋਂ ਅੱਗੇ ਗੱਲ ਨਿਕਲੀ ਕਿ ਉਹ ਬੰਦਾ ਜਿਹਨੇ ਉਹ ਕਾਗਜ਼ ਪੈਨ ਦਿੱਤਾ ਸੀ ਜਿਹਦੇ ਉੱਤੇ ਪੋਸਟਰ ਬਣਾ ਕੇ ਲਾਏ ਸੀ, ਫਿਰ ਉਹਨੇ ਦੱਸਿਆ ਕਿ ਇਹ ਮਹਿੰਦਰਪਾਲ ਬਿੱਟੂ ਹੋਣੀ। ਫਿਰ ਸਾਰੀ ਗੱਲ ਅੱਗੇ ਖੁੱਲਦੀ, ਅੱਜ ਤਾਂ ਪ੍ਰਦੀਪ ਕਲੇਰ ਹੋਣੀ ਸਾਰੇ ਹੀ ਲੱਗੇ ਹੋਏ ਨੇ। ਹੁਣ ਤਾਂ ਬਾਦਲ ਕਿਆਂ ਨੂੰ ਸਾਫ਼ ਦਿਖਦਾ ਨਾ ਕਿ ਜੀ ਸਾਡੀ ਬੇੜੀਆਂ 'ਚ ਬੱਟੇ ਪਾ ਤੇ ਸਾਰਾ ਕੁਝ ਦੱਸੀ ਜਾਂਦਾ ਹੈਗਾ। ਹੁਣ ਤਾਂ ਹਰੀਪ੍ਰੀਤ ਵੀ ਆ ਕੇ ਕਦੇ ਨਾ ਕਦੇ ਦੱਸੂਗੀ ਕਿ ਜੀ ਇਹ ਸਾਰਾ ਕੁਝ ਹੋ ਗਿਆ। ਪਰ ਉਹਨਾਂ ਦਿਨਾਂ ਦੇ ਵਿੱਚ ਕੌਮ ਨੂੰ ਇਹਨਾਂ ਨੇ ਜੁੱਤੀਆਂ ਮਾਰੀਆਂ, ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਹਿੱਕ ਤੇ ਹੱਥ ਮਾਰ ਮਾਰ ਕੇ ਕਹਿੰਦਾ ਸੀ ਕਿ ਜਿਵੇਂ ਤੁਹਾਡੇ ਵਾਲੇ ਪਾਸੇ ਦਾ ਉਹ ਬਾਬਾ, ਇੱਧਰ ਮੈਂ ਬਾਬਾ। ਕੀ ਅੱਜ ਜੇਕਰ ਇਹ ਬੰਦਿਆਂ ਨੂੰ ਕੋਈ ਇੱਥੋਂ ਤਨਖਾਹ ਲੱਗਦੀ ਹੈ, ਉਹਦੇ ਨਾਲ ਪੰਥ ਦਾ ਭਰੋਸਾ ਮਿਲ ਜੂਗਾ ਇਹਨਾਂ ਨੂੰ? ਕੀ ਸਿੱਖਾਂ ਦਾ ਜਿਹੜਾ ਦਿਲ ਟੁੱਟਿਆ, ਇਹਦਾ ਉਲਟਾ ਸਿੱਖਾਂ ਨੂੰ ਦੋਸ਼ੀ, ਸਿੱਖਾਂ ਨੂੰ ਗੁਨਾਹਗਾਰ ਦੱਸਦੇ ਰਹੇ ਨੇ, ਆਪ ਪਾਪੀ ਨੇ, ਆਪ ਦੁੱਧ ਧੋਤੇ ਬਣਦੇ ਰਹੇ ਨੇ। ਸਰਦਾਰ ਹਰਚਰਨ ਸਿੰਘ ਬੈਂਸ ਇਹਨਾਂ ਦਾ ਇੱਕ ਲੀਡਰ ਆ ਜਿਹੜਾ ਹਰਚਰਨ ਬੈਂਸ ਕਿਹਾ ਜਾਂਦਾ, ਸਲਾਹਕਾਰ। ਸੁਣ ਲਓ ਉਹਦੀਆਂ ਇੰਟਰਵਿਊਜ਼, ਸੁਣ ਲਓ ਦਲਜੀਤ ਸਿੰਘ ਚੀਮੇ ਨੂੰ। ਅੱਜ ਤੱਕ ਵੀ ਇਹ ਕਹਿੰਦੇ ਰਹੇ ਨੇ ਕਿ ਸਿੱਖੀ ਕਮਲੇ ਨੇ ਜੀ, ਐਵੇਂ ਉਹਦੇ ਪਤਾ ਨਹੀਂ RSS ਦੇ ਪਤਾ ਨਹੀਂ ਏਜੰਸੀਆਂ ਦੇ ਟੈਬ 'ਚ ਫਸੇ ਹੋਏ ਨੇ, ਅਸੀਂ ਤਾਂ ਦੁੱਧ ਧੋਤੇ, ਅਸੀਂ ਤਾਂ ਬਹੁਤ ਵਧੀਆ। ਇਸ ਚੱਕਰ ਦੇ ਵਿੱਚ ਜਿਹੜੀਆਂ ਧਿਰਾਂ ਨੂੰ ਅੱਜ ਤੱਕ ਇਹ ਟੰਗੀ ਰੱਖਿਆ ਸਾਰੇ ਪੰਥ ਨੂੰ, ਜਿਹਦੀ ਕਰਕੇ ਅੱਜ ਵੋਟਾਂ ਪੈਂਦੀਆਂ ਨਹੀਂ। ਪਹਿਲੋਂ 15 ਸੀ ਸੀਟਾਂ, ਫਿਰ 3 ਰਹਿ ਗਈਆਂ, ਐਤਕੀ ਜਿਹੜੀ ਹੈ 1 ਰਹਿ ਗਈ ਆ, ਜਿਹੜੀ ਆ MP ਵਾਲੀ ਚੋਣਾਂ ਤੇ ਜ਼ਮਾਨਤਾਂ ਜ਼ਬਤ ਹੋ ਗਈ। ਕੀ ਆ ਜਿਹੜਾ ਤਨਖਾਹ ਭੁਗਤ ਕੇ ਇੱਥੇ ਕੁਝ ਗੱਲ ਬਣ ਜੂ? ਇਸ ਗੱਲ ਦੇ ਮੁਤਲਕ ਥੋੜੀ ਜਿਹੀ ਗੱਲ ਕਰਕੇ ਸਮਾਪਤੀ ਕਰਨੀ ਆ, ਬਾਕੀ ਕੱਲ ਗੱਲ ਕਰ ਲਾਂਗੇ। ਜਦੋਂ ਸਰਦਾਰ ਸਰਜੀਤ ਸਿੰਘ ਬਰਨਾਲਾ ਪੰਜਾਬ ਦਾ ਮੁੱਖ ਮੰਤਰੀ ਸੀ, ਦਰਬਾਰ ਸਾਹਿਬ ਦੇ ਵਿੱਚ ਪੁਲਿਸ ਵਾੜਤੀ, ਪੰਥ ਨਾਰਾਜ਼ ਹੋ ਗਿਆ, ਅਖੀਰ ਸਾਰੇ ਪਾਸਿਓਂ ਦੁਰਕਾਰੇ ਤੇ ਧਰਕਾਰੇ ਹੋਏ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਪਿਆ। ਉਹਦੇ ਗਲ ਵਿੱਚ ਤਖਤੀ ਪਾ ਕੇ ਬਾਣੀ ਦੀ ਤੁਕ ਲੈ ਕੇ ਉਹਨੂੰ ਤਨਖਾਹ ਭੁਗਤਵਾਈ ਗਈ ਤੇ ਬਹੁਤ ਕੁਝ ਵਾਪਰਿਆ। ਉਪਰੰਤ ਉਹ ਸਿਆਸੀ ਤੌਰ ਦੇ ਉੱਤੇ ਪੰਜਾਬ 'ਚ ਤਾਂ ਨਹੀਂ ਕੁਝ ਕਰਨ ਜੋਗਾ ਬਚਿਆ, ਪਰ ਸਟੇਟ ਨੇ ਉਹਦਾ ਮੁੱਲ ਪਾਇਆ, ਉਹਨੂੰ ਕਈ ਥਾਂ ਤੇ ਗਵਰਨਰ ਲਾਈ ਰੱਖਿਆ, ਰਾਜਪਾਲ ਬਣਾਈ ਰੱਖਿਆ। ਪਰ ਸਰਜੀਤ ਸਿੰਘ ਬਰਨਾਲੇ ਦਾ ਇਸ ਗੱਲ ਦੇ ਨਾਲ ਕਿ ਜੇ ਹੁਣ ਉਹਨੇ ਤਨਖਾਹ ਭੁਗਤ ਲਈ, ਸੁਰਖਰੂ ਹੋ ਗਿਆ। ਇਹ ਇਸ ਗੱਲ ਦੀ ਇੱਕ ਵੱਖਰੀ ਅਹਿਮੀਅਤ ਆ ਕਿ ਪੰਥ ਨੇ ਉਸ ਤੋਂ ਬਾਅਦ ਵਿੱਚ ਉਹ ਗੱਲ ਉਹ ਇਤਿਹਾਸਕ ਤੌਰ ਤੇ ਤਾਂ ਆਉਂਦੀ ਰਹੀ, ਪਰ ਉਹ ਕੋਈ ਨਫ਼ਰਤ ਲਾਇਕ ਜਾਂ ਉਵੇਂ ਉਹਨੂੰ ਨਿੱਜੀ ਤੌਰ ਤੇ ਘੇਰਨ ਲਈ ਗੱਲ ਨਹੀਂ ਸੀ ਕਦੇ ਵਰਤੀ ਗਈ ਵੀ ਹੁਣ ਇਹਨੇ ਤਨਖਾਹ ਭੁਗਤੀ। ਹੁਣ ਆ ਜਾਓ ਆਪਾਂ ਇਸ ਗੱਲ ਤੇ ਵੀ ਜੇਕਰ ਇਹਨਾਂ ਨੂੰ ਵੱਡੀ ਤੋਂ ਵੱਡੀ ਤਨਖਾਹ ਵੀ ਕੋਈ ਲੱਗ ਜਾਵੇ, ਉਦੋਂ ਬਾਅਦ ਵਿੱਚ ਇਹ ਕਹਿਣ ਕਿ ਜੀ ਹੁਣ ਅਸੀਂ ਤਨਖਾਹ ਭੁਗਤ ਲਈ। ਕਿਉਂਕਿ ਅੱਜ ਕੱਲ੍ਹ ਮੈਂ ਦੇਖ ਰਿਹਾ, ਚਾਹੇ ਉਹ ਵਿਰਸਾ ਸਿੰਘ ਬਲਟੋਹਾ, ਚਾਹੇ ਮਹੇਸ਼ ਇੰਦਰ ਗਰੇਵਾਲ, ਚਾਹੇ ਉਹ ਡਾਕਟਰ ਦਲਜੀਤ ਸਿੰਘ ਚੀਮਾ ਤੇ ਚਾਹੇ ਕੋਈ ਹੋਰ ਆ, ਉਹ ਪਹਿਲਾਂ ਹੀ ਮੂੰਹ ਬੰਨਣ ਲੱਗੇ ਹੋਏ ਨੇ ਪੰਥ ਦਾ ਕਿ ਜੀ ਜਿਹੜੀ ਵੀ ਉੱਥੋਂ ਤਨਖਾਹ ਲੱਗ ਗਈ ਨਾ, ਫਿਰ ਉਹਦੇ ਬਾਰੇ ਕਿੰਤੂ ਪ੍ਰੰਤੂ ਨਾ ਕਰਿਓ। ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਖੇੜੇ ਮੱਥੇ ਮੰਨੀਦਾ, ਇਤਰਾਜ਼ ਨਹੀਂ ਕਰੀਦਾ। ਇਹ ਜਿਹੜੀ ਮੱਤ ਕੌਣ ਦੇ ਰਹੇ ਨੇ? ਉਹ ਲੋਕ ਜਿਨ੍ਹਾਂ ਨੇ ਬੀਤੇ ਦੌਰ ਵਿੱਚ ਪੂਰੇ ਪੰਥ ਦੀ ਹੇਠੀ ਕੀਤੀ ਤੇ ਪੰਥ ਦਾ ਭਰੋਸਾ ਖਤਮ ਕੀਤਾ ਇਹਨਾਂ ਸੰਸਥਾਵਾਂ 'ਚ। ਜੇਕਰ 2015 ਤੋਂ ਬਾਅਦ 2017 ਵਿੱਚ ਡੇਰਾ ਮੁਖੀ ਨੂੰ
ਅਕਾਲ ਤਖਤ ਸਾਹਿਬ ਦੀ ਮੋਹਰ ਵਰਤ ਕੇ, ਸਿੰਘ ਸਾਹਿਬਾਨ ਦਾ ਨਾਂ ਵਰਤ ਕੇ ਗਲਤ ਫੈਸਲਾ ਨਾ ਕਰਵਾਇਆ ਹੁੰਦਾ ਫਿਰ ਉਹਦਾ ਕਦੇ ਵਿਰੋਧ ਹੋਣਾ ਸੀ? ਕਿਵੇਂ ਪੰਥ ਦਾ ਹੌਸਲਾ ਪਏਗਾ? ਤੁਸੀਂ ਬਹੁਤ ਵਧੀਆ ਗੱਲ ਕਰ ਰਹੇ ਹੋ ਜੀ, ਖੇੜੇ ਮੱਥੇ ਫੈਸਲੇ ਕਬੂਲ ਕਰੀਦੇ, ਪਰ ਉਦੋਂ ਮੱਥਾ ਫਿਰ ਕਾਹਤੋਂ ਕੌੜਾ ਹੋਇਆ? ਇਸ ਕਰਕੇ ਹੋਇਆ ਸੀ ਨਾ, ਕਿਉਂਕਿ ਤੁਹਾਡਾ ਫੈਸਲਾ ਗਲਤ ਸੀ। ਤੁਸੀਂ ਇਹ ਭੁੱਲ ਜਾਓ ਜਿਹੜੀ ਤੁਸੀਂ ਹੁਣ ਪੰਥ ਦੇ ਮੂੰਹ ਤੇ ਛਿੱਕਲੀ ਚਾੜਨ ਨੂੰ ਫਿਰਦੇ ਹੋ ਨਾ, ਕਿ ਇਸ ਅਕਾਲ ਤਖਤ ਦਾ ਆਤੰਕ ਇੱਕ ਅੱਖਰ ਚੱਲਿਆ ਸੀ ਪਿੱਛੇ ਜੇ, ਅਹੁਦੇ ਦਾ ਆਤੰਕ, ਉਹ ਖੌਫ ਪਾ ਕੇ, ਦਹਿਸ਼ਤ ਪਾ ਕੇ ਇਸ ਤਰੀਕੇ ਨਾਲ ਨਹੀਂ ਗੱਲ ਬਣਨੀ। ਪੰਥ ਨੂੰ ਪਤਾ ਹੈ, ਤੁਹਾਡੇ ਭਰੋਸਾ ਤੁਸੀਂ ਖਤਮ ਕੀਤਾ ਨਾ ਕਿ ਤੁਸੀਂ ਪਿਛਲੀ ਵਾਰ ਗੜਬੜ ਕੀਤੀ ਸੀ। ਇਸ ਕਰਕੇ ਪੰਥ ਨੂੰ ਜੇ ਸਹੀ ਜਾਪੇਗਾ ਤਾਂ ਪੰਥ ਖੇੜੇ ਮੱਥੇ ਫੈਸਲਾ ਕਬੂਲ ਕਰ ਲਏਗਾ, ਤੇ ਨਹੀਂ ਪੰਥ ਨੂੰ ਜਿਵੇਂ ਪਹਿਲਾਂ ਹੱਕ ਸੀ, ਜਦੋਂ ਉਹ ਫੈਸਲਾ ਜਿਹੜਾ ਡੇਰਾ ਸਰਸਾ ਨੂੰ ਮਾਫੀ ਵਾਲਾ ਸੀ ਤੋਂ ਰੱਦ ਕਰਵਾਇਆ ਸੀ, ਕਿਉਂ ਇਹੋ ਜਿਹੇ ਹਾਲਾਤ ਬਣਵਾਏ? ਕਾਹਤੋਂ ਬਣਾਏ? ਬਰਨਾਲੇ ਮੌਕੇ ਇਹੋ ਜਿਹੇ ਹਾਲਾਤ ਨਹੀਂ ਸੀ। ਬਰਨਾਲੇ ਮੌਕੇ ਜਦੋਂ ਜੋ ਵੀ ਤਨਖਾਹ ਜਥੇਦਾਰਾਂ ਨੇ ਸਹੀ ਸਮਝੀ, ਉਹ ਪੰਥ ਨੇ ਮਨਜ਼ੂਰ ਕਰ ਲਿਆ ਵੀ ਠੀਕ ਆ। ਹੁਣ ਤੁਸੀਂ ਗੁਨਾਹ ਕਰੀ ਫਿਰਦੇ, ਤੁਸੀਂ ਪੰਥ ਦਾ ਭਰੋਸਾ ਖਤਮ ਕਰੀ ਬੈਠੇ। ਇਸ ਕਰਕੇ ਇੰਨਾ ਸੌਖਾ ਨਾ ਸਮਝੋ ਜਿਹੜਾ ਤੁਸੀਂ ਆ ਮੂੰਹ ਬੰਨਣ ਨੂੰ ਫਿਰਦੇ ਹੋ ਨਾ ਪਹਿਲਾਂ ਹੀ, ਕਿ ਜੀ ਐ ਕਿਤੇ ਫੇਰ ਤਾਂ ਜੀ ਉਦੋਂ ਬਾਅਦ ਜਿਹੜਾ ਸਾਨੂੰ ਹੋ ਗਿਆ, ਏਦਾਂ ਨਹੀਂ ਗੱਲ ਬਣਨੀ। ਖਾਲਸਾ ਪੰਥ ਨੂੰ ਆਪਦੀਆਂ ਰਹੁ ਰੀਤਾਂ ਦਾ, ਆਪਣੀਆਂ ਪਰੰਪਰਾਵਾਂ ਦਾ, ਆਪਣੀ ਜਿਹੜੀ ਸਿਧਾਂਤ ਆ, ਫਲਸਫਾ, ਉਹਦਾ ਪੂਰਾ ਪਤਾ, ਤੇ ਇਸ ਕਰਕੇ ਹੀ ਖਾਲਸਾ ਪੰਥ ਸਭ ਪਾਸੇ ਨਜ਼ਰ ਰੱਖ ਰਿਹਾ। ਪੰਥ ਨੇ ਤਾਂ ਕਹਿਣਾ ਹੀ ਛੱਡਦਾ, ਤਾਂ ਤੁਹਾਡੇ ਆਪਦੇ ਨਾਲ ਦੇ ਵੀ ਅਕਾਲੀ ਸਾਥੀ ਆ ਕੇ ਪੇਸ਼ ਹੋਏ ਨੇ ਨਾ। ਖਾਲਸਾ ਪੰਥ ਨੇ ਤਾਂ ਫੈਸਲਾ ਕਰ ਲਿਆ ਵੀ ਠੀਕ ਆ ਭਾਈ, ਜੇ ਤੁਸੀਂ ਪੰਥ ਦੀ, ਕੌਮ ਦੀ ਪਰਵਾਹ ਨਹੀਂ ਕਰਦੇ, ਸਿੱਖ ਜਜ਼ਬਾਤਾਂ ਨੂੰ ਤੁਸੀਂ ਝੂਠਾ ਕਹਿੰਦੇ ਹੋ, ਸਿੱਖ ਹੱਕਾਂ ਦੀ ਗੱਲ ਕਰਨ ਵਾਲਿਆਂ ਨੂੰ ਡਾਂਗਾ ਗੋਲੀਆਂ ਮਾਰਦੇ ਹੋ ਸੈਣੀ ਵਰਗਿਆਂ ਰਾਹੀਂ, ਤੇ ਠੀਕ ਆ ਫਿਰ ਭਾਈ ਤੁਸੀਂ ਜਿਹੜਾ ਕਹਿੰਦੇ ਹੋ ਕਿ ਭਾਈ ਸਾਨੂੰ ਗਾਲਾਂ ਨਾ ਕੱਢੋ, ਸਾਨੂੰ ਵੋਟ ਨਾ ਪਾਇਓ, ਫਿਰ ਵੋਟ ਪਾਉਣੋਂ ਪੰਥ ਹਟ ਗਿਆ। ਚਾਹੇ ਕਾਂਗਰਸ ਨੂੰ ਪਾਤੀ ਤੇ ਚਾਹੇ ਆਮ ਆਦਮੀ ਪਾਰਟੀ ਨੂੰ ਪਾਤੀ, ਕਿਸੇ ਹੋਰ ਨੂੰ ਪਾਤੀ, ਪਰ ਉਹਨਾਂ ਨੇ ਅਕਾਲੀਆਂ ਨੂੰ ਵੋਟ ਨਹੀਂ ਪਾਈ। ਹੁਣ ਜੇ ਪੰਥ ਦੀ ਵੋਟ ਚਾਹੀਦੀ ਆ ਤਾਂ ਆਹ ਨਹੀਂ ਹੈਗਾ ਵੀ ਹੁਣ ਜੀ ਅਸੀਂ ਤਨਖਾਹ ਭੁਗਤ ਲਈ ਤੇ ਸਾਨੂੰ ਵੋਟਾਂ ਪਾਓ। ਪੰਥ ਦਾ ਭਰੋਸਾ ਜਿੱਤਣ ਲਈ ਬਹੁਤ ਕੁਝ ਕਰਨਾ ਪਊ, ਪਰ ਪੰਥ ਦਾ ਭਰੋਸਾ ਖਾਲਿਸਤਾਨੀ ਕਿਉਂ ਨਾ ਜਿੱਤਣ, ਕੌਮ ਦਾ ਭਰੋਸਾ ਖਾਲਿਸਤਾਨੀ ਕਿਉਂ ਨਾ ਜਿੱਤਣ, ਇਹ ਬਾਦਲ ਕੇ ਜਾਂ ਕੋਈ ਵੀ ਹੋਰ ਇਹ ਸਾਨੂੰ ਪਚੜਾਉਂਦੇ ਆ। ਇਹ ਉਸੇ ਭਾਰਤੀ ਹਕੂਮਤੀ ਤੰਤਰ ਦੇ ਵਿੱਚ ਗਲੀ ਗੇੜ 'ਚ ਲਿਜਾ ਕੇ ਸਾਨੂੰ ਸਿੱਟਦੇ ਆ, ਜਿੱਥੇ ਸਾਡੀਆਂ ਗੁਲਾਮੀ ਦੀਆਂ ਜਿਹੜੀਆਂ ਸੰਗਲ ਨੇ ਉਹ ਹੋਰ ਮਜ਼ਬੂਤ ਹੁੰਦੇ ਆ। ਆਓ ਇਸ ਗਲੀ ਗੇੜ 'ਚੋਂ ਨਿਕਲੀਏ, ਆਪਸੀ ਟਕਰਾਅ ਤੇ ਵਿਵਾਦਾਂ 'ਚੋਂ ਨਿਕਲੀਏ, ਸਪਸ਼ਟ ਤੌਰ ਦੇ ਉੱਤੇ ਦਿੱਲੀ ਨਾਲ ਇੱਕ ਟਕਰਾਅ ਵਿੱਚ ਆਈਏ, ਨਾਗਪੁਰ ਨਾਲ ਇੱਕ ਟਕਰਾਅ ਵਿੱਚ ਆਈਏ, ਤਾਂ ਕਿ ਪੰਥ ਦੀ, ਕੌਮ ਦੀ ਚੜ੍ਹਦੀ ਕਲਾ ਹੋਵੇ ਤੇ ਸਾਡਾ ਸੁਪਨਾ ਖਾਲਿਸਤਾਨ ਦਾ ਝੰਡਾ ਯੂਐਨਓ ਵਿੱਚ ਝੂਲੇ। ਸੋ ਇੱਥੇ ਸਮਾਪਤੀ ਆ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।